ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਏ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब अज 20 फरवरी 2020 9 फग्गन नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आर्थिन केबल, बेलफाइब केबल इन कैनेडा, roku, चादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਹੀ ਤਾਂ ਅਸੀਂ ਤੁਹਾਨੂੰ ਦੱਸ ਦਈਏ ਜੋ ਪ੍ਰੋਗਰਾਮ ਦੀ ਜੋ ਅੱਜ ਰੂਪਰੇਖਾ ਹੋਏਗੀ ਉਸ ਬਾਰੇ ਤੁਹਾਨੂੰ ਦੱਸਣਾ ਚਾਹਾਂਗੇ। ਭਾਰਤ ਆਪਣੇ ਹੀ ਝੂਠ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੈ। ਸੋ ਭਾਰਤ ਦੇ ਜੋ ਹਿੰਦੂ ਤਵੀ ਨੇ ਉਹ ਪਿਛਲੇ 25 ਸਾਲਾਂ ਤੋਂ ਇਹ ਕਹਿੰਦੇ ਆ ਰਹੇ ਸਨ ਕਿ ਭਾਰਤ 2020 ਦੇ ਵਿੱਚ ਇੱਕ ਸੁਪਰ ਪਾਵਰ ਬਣੇਗਾ, ਪਰ ਹੁਣ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਰਤ 2020 ਦੇ ਵਿੱਚ ਜੋ ਸੁਪਰ ਪਾਵਰ ਬਣਨ ਦੀ ਬਜਾਏ ਉਹ ਇੱਕ ਪੂਅਰ ਪਾਵਰ ਬਣ ਰਿਹਾ ਹੈ, ਸੁਪਰ ਪੂਅਰ ਪਾਵਰ ਬਣ ਰਿਹਾ ਹੈ। ਸੋ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਹੁਣ ਦੁਨੀਆ ਦੇ ਗਰੀਬਾਂ ਦਾ ਸਰਦਾਰ ਬਣਦਾ ਜਾ ਰਿਹਾ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਐਂਡ ਦੂਸਰੇ ਪਾਸੇ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਮੋਦੀ ਦੇ ਹਵਾਲੇ ਦੇ ਨਾਲ ਬਾਰ-ਬਾਰ ਇਹ ਕਿਹਾ ਕਿ ਉਸ ਦੇ ਸਵਾਗਤ ਦੇ ਲਈ ਅਹਿਮਦਾਬਾਦ ਦੇ ਵਿੱਚ 70 ਲੱਖ ਲੋਕਾਂ ਦਾ ਇਕੱਠ ਹੋਏਗਾ। ਪਰ ਅਹਿਮਦਾਬਾਦ ਦੇ ਮੇਅਰ ਨੇ ਇਹ ਕਿਹਾ ਹੈ ਕਿ ਟਰੰਪ ਦੇ ਸਵਾਗਤ ਦੇ ਲਈ 70 ਲੱਖ ਦੀ ਬਜਾਏ 1 ਲੱਖ ਬੰਦਾ ਸ਼ਾਮਲ ਹੋਏਗਾ। ਜੋ ਉਸ ਦਾ ਰੋਡ ਸ਼ੋਅ ਹੈ ਉਸ ਦੇ ਵਿੱਚ 1 ਲੱਖ ਬੰਦਾ ਸ਼ਾਮਲ ਹੋਏਗਾ। ਸੋ ਇਹ ਵੀ ਦੂਸਰਾ ਝੂਠ ਪਰਦਾ ਸਾਹਮਣੇ ਆ ਗਿਆ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਐਂਡ ਦੂਸਰੇ ਪਾਸੇ ਜੋ ਕਸ਼ਮੀਰ ਦੇ ਵਿੱਚ 198 ਦਿਨਾਂ ਤੋਂ ਜੋ ਜ਼ੁਲਮਾਂ ਦੀ ਹਨੇਰੀ ਹੈ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਔਰ ਭਾਰਤ ਵਿੱਚ ਘੱਟ ਗਿਣਤੀਆਂ ਦੇ ਉੱਤੇ ਜੋ ਜ਼ੁਲਮ ਨੇ ਉਹ ਉਸੇ ਤਰ੍ਹਾਂ ਹੀ ਹੋ ਰਹੇ ਹਨ। ਭਾਰਤ ਵਿੱਚ ਜੋ ਹਿੰਦੂ ਤਵੀ ਅੱਤਵਾਦੀਆਂ ਨੇ ਜੋ ਅੱਤ ਚੁੱਕੀ ਹੋਈ ਹੈ। ਉੜੀਸਾ ਵਿੱਚ ਇੱਕ ਚਰਚ ਦੇ ਵਿੱਚ ਪ੍ਰਾਰਥਨਾ ਕਰ ਰਹੇ ਜੋ ਬੱਚੇ ਉਹਨਾਂ ਨੇ ਬੁਰੀ ਤਰ੍ਹਾਂ ਮਾਰਿਆ ਕੁੱਟਿਆ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਪ੍ਰੋਗਰਾਮ ਦੇ ਐਂਡ ਦੇ ਵਿੱਚ ਤੁਹਾਡੀਆਂ ਲਿਖਤਾਂ ਐਂਡ ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਸਾਡੀ ਜ਼ੁਬਾਨ ਦੇ ਵਿੱਚ ਪੰਜਾਬੀ ਦੇ ਵਿੱਚ ਬੜੇ ਅਮੀਰ ਅਖਾਣ ਨੇ, ਕਹਾਣੀਆਂ ਵੀ ਐਸੀਆਂ ਨੇ ਜਿਹੜੀਆਂ ਸੱਚਮੁੱਚ ਜਿਨ੍ਹਾਂ ਨੂੰ ਅਸੀਂ ਹੱਡੀ ਵਾਪਰੀਆਂ ਕਹਿੰਦੇ ਹਾਂ ਜਾਂ ਹੱਡ ਵਾਪਰੀਆਂ ਘਟਨਾਵਾਂ ਨੇ। ਕਿਉਂਕਿ ਉਹ ਖਿੱਤਾ ਇਸ ਕਿਸਮ ਦਾ ਖਿੱਤਾ 5-6 ਹਜ਼ਾਰ ਸਾਲ ਤੋਂ ਉਹੀ ਦਰਵਾਜ਼ਾ ਦਰਾਏ ਖੈਬਰ ਜਮਰੌਤ ਤੋਂ ਜਿਹੜੇ ਹਮਲਾਵਰ ਸਨ ਉਹ ਵੀ ਆਉਂਦੇ ਸਨ, ਉਹ ਵੀ ਉੱਥੇ ਹੀ ਸੈਟਲ ਹੁੰਦੇ ਗਏ। ਔਰ ਜ਼ਾਹਰ ਹੈ ਕਿ ਉਹਨਾਂ ਦੀ ਜਿਹੜੀ ਤਹਿਜ਼ੀਬ ਜਾਂ ਉਹਨਾਂ ਦਾ ਜੀਵਨ ਦਾ ਸਟਾਈਲ ਵੀ ਲੋਕਾਂ ਦੇ ਨਾਲ ਹੀ ਮਿਲਦਾ ਜਾਂਦਾ ਸੀ। ਅਤੇ ਇਸ ਲਈ ਬਹੁਤ ਕੁਛ ਐਸਾ ਰਿਚ ਹੈ। ਮੌਸਮ ਵੀ ਉਸ ਧਰਤੀ ਦੇ ਉੱਤੇ ਐਕਸਟ੍ਰੀਮ, ਗਰਮੀ ਵੀ ਪੂਰੀ, ਠੰਡ ਵੀ ਪੂਰੀ, ਮੁਸ਼ਕਿਲਾਂ ਵੀ ਪੂਰੀਆਂ ਔਰ ਮਿਹਨਤੀ ਵੀ ਬੰਦੇ ਪੂਰੇ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਅਖਾਣ ਜਾਂ ਮੁਹਾਵਰੇ ਜਾਂ ਈਡੀਅਮ ਜਾਂ ਲੋਕ ਕਹਾਣੀਆਂ ਕਹਿੰਦੇ ਹਾਂ, ਇਹ ਅਸਲ ਵਿੱਚ ਕਲੈਕਟਿਵ ਵਿਜ਼ਡਮ ਹੁੰਦੀ ਹੈ। ਜੇ ਅਸੀਂ ਉਹਨੂੰ ਕਹਿਣਾ ਹੋਏ ਕਿ ਇਹ ਸਾਂਝੀ ਸਿਆਣਪ ਹੈ, ਕਿਸੇ ਇੱਕ ਬੰਦੇ ਨੇ ਨਹੀਂ ਘੜੀ ਹੁੰਦੀ। ਇਹ ਉਮਰਾਂ ਤੋਂ ਜਿਹੜੀ ਹੈ ਉਹ ਤੁਰਦੀ ਉਸ ਮਾਸ਼ਰੇ ਦੇ ਵਿੱਚ ਜਾਂ ਉਸ ਸੁਸਾਇਟੀ ਦੇ ਵਿੱਚ ਪਸਰੀ ਹੁੰਦੀ ਹੈ।
ਔਰ ਉਹਦੇ 'ਚ ਇੱਕ ਗੱਲ ਜਿਹੜੀ ਅਕਸਰ ਇਹ ਕਹੀ ਜਾਂਦੀ ਹੈ ਕਿ ਭਾਈ ਝੂਠ ਜਿਹੜੇ ਬੋਲਦੇ ਨੇ ਪਹਿਲਾਂ ਤਾਂ ਉਹ ਦੂਸਰੇ ਨੂੰ ਧੋਖਾ ਦੇਣ ਲਈ ਬੋਲਦੇ ਨੇ। ਧੋਖਾ ਹੀ ਹੁੰਦਾ ਹੈ ਜਦੋਂ ਕਿ ਤੁਸੀਂ ਕਿਸੇ ਚੀਜ਼ ਦੀ ਠੀਕ ਵਰਜ਼ਨ ਨਹੀਂ ਦਿੰਦੇ, ਝੂਠ ਕਰਦੇ ਹੋ। ਪਰ ਸਿਆਣੇ ਇਹ ਕਹਿੰਦੇ ਸੀ ਵੀ ਇਸ ਝੂਠ ਦੀ ਮਾਰ ਇਹ ਹੁੰਦੀ ਹੈ ਕਿ ਤੁਸੀਂ ਝੂਠ ਬੋਲਣਾ ਇੱਕ ਵਾਰੀ ਜਦੋਂ ਸ਼ੁਰੂ ਕਰ ਦਿਓ ਫਿਰ ਤੁਸੀਂ ਬੋਲਣੋਂ ਹਟਦੇ ਨਹੀਂ। ਔਰ ਫਿਰ ਇਹ ਹੁੰਦਾ ਹੈ ਵੀ ਜਿਹੜਾ ਝੂਠ ਤੁਸੀਂ ਦੂਸਰੇ ਨੂੰ ਧੋਖਾ ਦੇਣ ਲਈ ਬੋਲ ਰਹੇ ਹੋ, ਇੱਕ ਸਮਾਂ ਐਸਾ ਆ ਜਾਂਦਾ ਹੈ ਕਿ ਤੁਸੀਂ ਆਪਣੇ ਝੂਠ ਤੇ ਖੁਦ ਹੀ ਯਕੀਨ ਵੀ ਕਰਨ ਲੱਗ ਜਾਂਦੇ ਹੋ। ਤੁਹਾਨੂੰ ਲੱਗਣ ਲੱਗ ਜਾਂਦਾ ਹੈ ਕਿ ਵੀ ਇਹ ਜਿਹੜਾ ਇਹੀ ਸੱਚ ਹੈ ਜੀ। ਔਰ ਇਸ ਲਈ ਜਿਨ੍ਹਾਂ ਟੱਬਰਾਂ ਦੇ ਵਿੱਚ ਵੀ ਇਸ ਕਿਸਮ ਦਾ ਰੁਝਾਨ ਹੁੰਦਾ ਸੀ, ਉਹਨਾਂ ਬਾਰੇ ਲੋਕਾਂ ਨੇ ਉਹਨਾਂ ਦੀ ਅੱਲ ਪਾਈ ਹੁੰਦੀ ਸੀ, ਗੱਪੀਆਂ ਦਾ ਟੱਬਰ ਹੈ। ਕਿਉਂਕਿ ਜ਼ਾਹਰ ਹੈ ਵੀ ਉਹ ਫਿਰ ਉਸ ਇਮੀਡੀਏਟ ਉਹਨਾਂ ਦਾ ਪਰਿਵਾਰ ਦੇ ਵਾਲੇ ਵੀ ਜਿਹੜੇ ਨੇ ਉਹ ਆਪਣੇ ਜਿਹੜੇ ਮਾਪਿਓ ਨੂੰ ਜਾਂ ਦਾਦੇ ਦਾਦੀ ਨੂੰ ਉਸ ਕਿਸਮ ਦੀ ਉਹ ਵੀ ਗੱਪੀ ਅੱਗੋਂ ਹੁੰਦੇ ਸੀ ਹੁੰਦਾ, ਤੇ ਉਹਨਾਂ ਦੀ ਫਿਰ ਅੱਲ ਹੀ ਇਹ ਪੈ ਜਾਂਦੀ ਸੀ ਕਿ ਗੱਪੀਆਂ ਦਾ ਟੱਬਰ ਹੈ। ਹੁਣ ਜਿਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ, ਤੁਸੀਂ ਸ਼ੁਰੂਆਤ ਦੇ ਵਿੱਚ ਸਿਨੋਪਸਿਸ ਦਿੱਤੇ ਕਿ ਕਿਵੇਂ ਇਹ ਰੁਝਾਨ ਅਸੀਂ 1997-98 ਚ ਦੇਖਦੇ ਹਾਂ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵੇਲੇ, ਕਿਉਂਕਿ ਹਿੰਦੂ ਤਵੀਆਂ ਦਾ ਇਹ ਪਹਿਲਾ ਤਜਰਬਾ ਸੀ। ਇੱਕ ਵਾਰ ਵਾਜਪਾਈ 13 ਦਿਨ ਦੇ ਲਈ ਪ੍ਰਧਾਨ ਮੰਤਰੀ ਬਣਿਆ, ਇੱਕ ਵਾਰੀ 13 ਮਹੀਨੇ ਦੇ ਲਈ ਬਣਿਆ, ਫਿਰ 5 ਸਾਲ ਲਈ ਪੂਰਾ ਬਣਿਆ 1999 ਦੇ ਵਿੱਚ ਅਸੀਂ ਦੇਖਦੇ ਹਾਂ। ਔਰ ਉਸੇ ਪੀਰੀਅਡ 'ਚ ਹੀ ਉਹ ਇੱਕ ਸਾਊਥ ਦੇ ਮੁਸਲਮਾਨ ਅਬਦੁਲ ਕਲਾਮ ਨੂੰ, ਜਿਹੜਾ ਮੁਸਲਮਾਨ ਉਹਨਾਂ ਦੇ ਹਿੰਦੂਤਵੀ ਢਾਂਚੇ 'ਚ ਫਿੱਟ ਬਹਿੰਦਾ ਹੈ, ਉਹ ਸ਼ਿਵ ਵੀਣਾ ਵੀ ਪਲੇ ਕਰਦਾ ਸੀ, ਉਹ ਗੀਤਾ ਕੋਟ ਕਰਦਾ ਸੀ, ਔਰ ਉਹ ਆਪਣੇ ਆਪ ਨੂੰ ਇੱਕ ਹਿੰਦੂਆਈਜ਼ਡ ਮੁਸਲਮ ਕਹਿੰਦਾ ਸੀ। ਸੋ ਇਸ ਕਿਸਮ ਦੇ ਉਹਨਾਂ ਨੇ ਰੱਖੇ ਹੋਏ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਪ੍ਰੋਜੈਕਟ ਕਰਦੇ ਨੇ ਅਬਦੁਲ ਕਲਾਮ। ਹੁਣ ਪਹਿਲਾਂ ਤਾਂ ਉਸੇ ਨੂੰ ਇੱਕ ਝੂਠਾ ਮਿਸਾਈਲ ਮੈਨ ਦੇ ਤੌਰ ਤੇ ਪ੍ਰਮੋਟ ਕੀਤਾ ਗਿਆ ਕਿ ਜੀ ਇਹਨੇ ਉਹ ਮਿਸਾਈਲ ਬਣਾਈ ਜਿਹੜੀ ਗੱਲ ਠੀਕ ਨਹੀਂ ਸੀ। ਅਸੀਂ ਉਸ ਪੀਰੀਅਡ ਦੇ ਵਿੱਚ ਵੀ ਕਾਲਮ ਲਿਖ ਕੇ ਦੱਸੇ ਕਿ ਵੀ ਕੋਈ ਯੂਨੀਕ ਰਿਸਰਚ ਨਹੀਂ, ਐਵੇਂ ਇਹਦਾ ਗੁੱਡਾ ਹੀ ਬੰਨਿਆ ਜਾ ਰਿਹਾ। ਫਿਰ ਉਸੇ ਹੀ ਅਬਦੁਲ ਕਲਾਮ ਨੇ ਇਸ ਕਿਸਮ ਦੀ ਜਿਹੜੀ ਹੈ ਉਹ ਥਿਊਰੀ ਪ੍ਰੋਜੈਕਟ ਕੀਤੀ ਕਿ ਜੀ ਇੰਡੀਆ ਜਿਹੜਾ ਹੈ ਉਹ 2020 ਤੱਕ ਸੁਪਰ ਪਾਵਰ ਬਣ ਜਾਏਗਾ ਔਰ ਉਸ ਦੇ ਕੋਲ ਜਿਹੜਾ ਵਿਮਨ ਵਰਕਫੋਰਸ ਦਾ ਇੰਨਾ ਪੋਟੈਂਸ਼ੀਅਲ ਇਹ ਹੁਣ ਉਹਦੇ ਚੋਂ ਹੀ ਫਿਰ ਉਹਨਾਂ ਦੀ ਜਿਹੜੀ ਵਾਜਪਾਈ ਗਵਰਨਮੈਂਟ ਦੀ ਟਰਮ ਪੂਰੀ ਹੋਣ ਤੋਂ ਬਾਅਦ ਜਦੋਂ 2003-04 ਦੇ ਵਿੱਚ ਇਹਨਾਂ ਨੇ ਜਦੋਂ ਲੂਜ਼ ਕੀਤਾ ਔਰ ਮਨਮੋਹਨ ਸਿੰਘ ਸਰਕਾਰ ਫਿਰ 10 ਸਾਲ ਰਹੀ, ਉਹਨਾਂ ਨੇ ਸ਼ਾਈਨਿੰਗ ਇੰਡੀਆ ਨਾਰੇ ਜਿਹੜੇ ਉਹਨਾਂ ਨੇ ਇਹ ਦਿੱਤੇ ਕਿ ਜੀ ਇੰਡੀਆ ਚਮਕ ਰਿਹਾ ਹੈ, ਗਲੋਬਲ ਇੰਡੀਆ, ਸੁਪਰ ਪਾਵਰ ਇੰਡੀਆ 2020 ਜੀ ਇਹ ਹੁਣ 2020 ਆ ਗਿਆ। ਤੇ ਹੁਣ ਉਹ ਪੁੱਛਿਆ ਜਾ ਰਿਹਾ ਵੀ ਉਹ ਕਿੱਥੇ ਗਿਆ ਤੁਹਾਡਾ ਸੁਪਰ ਪਾਵਰ ਇੰਡੀਆ। ਹੁਣ ਗੱਲ ਫਿਰ ਇਹ ਨਹੀਂ ਹੈ, ਜਦੋਂ ਅਸੀਂ ਟੱਬਰ ਦੀ ਗੱਲ ਕੀਤੀ ਹੈ, ਫਿਰ ਬਹੁਤ ਵਾਰ ਜਿਨ੍ਹਾਂ ਮੁਲਕਾਂ ਜਾਂ ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਇਹ ਝੂਠ ਇਸ ਲੈਵਲ ਤੇ ਬੋਲਿਆ ਜਾਂਦਾ ਹੈ। ਔਰ ਫਿਰ ਅਬਦੁਲ ਕਲਾਮ ਨੂੰ ਉਹਨਾਂ ਨੇ ਪ੍ਰੈਜ਼ੀਡੈਂਟ ਬਣਾਇਆ, ਭਾਰਤ ਦਾ ਪ੍ਰੈਜ਼ੀਡੈਂਟ ਰਿਹਾ, ਰਾਸ਼ਟਰਪਤੀ ਉਹ ਹੁਣ ਤਾਂ ਮਰ ਗਿਆ, ਲੇਕਿਨ ਇਹ ਝੂਠ ਜਿਹੜਾ ਉਹਨਾਂ ਨੇ ਉਹਦੇ ਤੋਂ ਬੁਲਾਇਆ ਔਰ ਲਗਾਤਾਰ ਫਿਰ ਇਹਨਾਂ ਨੇ ਰਿਪੀਟ ਕੀਤਾ। ਉਹਦੇ ਥੱਲੇ 2014 ਚ ਮੋਦੀ ਔਰ ਅਮਿਤ ਸ਼ਾਹ ਦੀ ਜਿਹੜੀ ਜੋੜੀ ਹੈ ਉਹਨਾਂ ਨੇ ਉਸ ਨੂੰ ਅੱਗੇ ਤੋਰਿਆ ਔਰ ਹੌਲੀ ਸੱਚਮੁੱਚ ਹੀ ਭਾਰਤ ਦੀ ਮੈਜੋਰਿਟੀ ਜਿਹੜੀ ਹੈ ਹਿੰਦੂ ਇਹ ਯਕੀਨ ਕਰਨ ਲੱਗ ਗਏ ਕਿ ਜੀ ਅਸੀਂ ਤਾਂ 2020 ਸੁਪਰ ਪਾਵਰ ਬਣ ਜਾਣਾ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਇਕੱਲਾ ਇਹੀ ਨਹੀਂ ਕਿ ਅਬਦੁਲ ਕਲਾਮ ਜਾਂ ਉਸਨੇ ਬੋਲਿਆ, ਈਵਨ ਜਿਹੜਾ ਇਹਨਾਂ ਦਾ ਬੜਾ ਵੱਡਾ ਆਈਡੀਆਲੋਗ ਹੈ, ਹਾਰਵਰਡ ਦਾ ਆਪਣੇ ਆਪ ਨੂੰ ਬੜਾ ਐਕਸਪਰਟ ਇਕਨੋਮਿਸਟ ਦੇ ਤੌਰ ਤੇ ਇੱਥੇ ਪੜ੍ਹਾਉਂਦਾ ਵੀ ਰਿਹਾ ਔਰ ਉਹ ਇਹ ਸਮਝਦਾ ਕਿ ਮੇਰੇ ਤੋਂ ਵਧੀਆ ਕੋਈ ਇਕਨੋਮਿਕਸ ਨੂੰ ਜਾਣਦਾ ਨਹੀਂ ਹੈ, ਸੁਬਰਾਮਨੀਅਮ ਸਵਾਮੀ। ਹੁਣ ਸੁਬਰਾਮਨੀਅਮ ਸਵਾਮੀ ਨੇ ਇਹ 2012 ਦੇ ਵਿੱਚ 13 ਨਵੰਬਰ 2012 ਨੂੰ ਟਵੀਟ ਕੀਤਾ, ਬਾਈ ਨੈਕਸਟ ਦੀਪਾਵਲੀ we patriots will have much to celebrate. By 2020 India would have overtaken China and economically challenge United States. ਜੈ ਹਿੰਦ। ਇਹ ਹੁਣ ਸੁਬਰਾਮਨੀਅਮ ਸਵਾਮੀ 13 ਨਵੰਬਰ 2012 ਨੂੰ ਕਹਿ ਰਹੇ ਕਿ ਜੀ ਅਸੀਂ ਜਿਹੜਾ 2020 ਤੱਕ ਚੀਨ ਨੂੰ ਪਿੱਛੇ ਛੱਡ ਦਿਆਂਗੇ ਔਰ ਅਮਰੀਕਾ ਦੇ ਨੂੰ ਸਿੱਧਾ ਚੈਲੰਜ ਕਰਾਂਗੇ। ਔਰ ਇਹ ਜਿਹੜਾ ਝੂਠ ਅਬਦੁਲ ਕਲਾਮ, ਸੁਬਰਾਮਨੀਅਮ ਸਵਾਮੀ ਤੇ ਸ਼ਾਈਨਿੰਗ ਇੰਡੀਆ ਐਂਡ ਗਲਿਟਰਿੰਗ ਇੰਡੀਆ ਤੇ ਫਲਾਣਾ ਟਮਕਾ ਰਿਹਾ, ਹੁਣ ਇਹਦੀ ਹਕੀਕਤ ਕੀ ਹੈ? ਬਿਲਕੁਲ
ਅਮਰੀਕਾ ਦੇ ਨਾਲ ਕਈ ਦਹਾਕਿਆਂ ਤੋਂ ਅਮਰੀਕਾ ਨੇ ਜਿਹੜੇ ਤਿੰਨ ਕੈਟਾਗਰੀਜ਼ ਇਹਨਾਂ ਨੇ ਦੇਸ਼ਾਂ ਦੀਆਂ ਰੱਖੀਆਂ ਵੈਸਟਰਨ ਵਰਲਡ ਨੇ, ਜਿਨ੍ਹਾਂ ਦੇ ਵਿੱਚ ਡਿਵੈਲਪਡ ਕੰਟਰੀਜ਼ ਜ਼ਾਹਰ ਹੈ ਅਮਰੀਕਾ ਔਰ ਯੂਰਪ ਦੀਆਂ ਕੰਟਰੀਜ਼, ਡਿਵੈਲਪਿੰਗ ਕੰਟਰੀਜ਼ ਜਿਨ੍ਹਾਂ ਨੂੰ ਵਿਕਾਸਸ਼ੀਲ ਤਰੱਕੀ ਵੱਲ ਵੱਧ ਰਹੇ ਜਿਹੜੇ ਨੇ ਡਿਵੈਲਪ ਹੋ ਰਹੀਆਂ ਨੇ, ਔਰ ਪੂਅਰ ਕੰਟਰੀਜ਼ ਜਾਂ ਅੰਡਰ ਡਿਵੈਲਪਡ ਕੰਟਰੀਜ਼। ਸੋ ਉਹਨਾਂ ਨੇ ਫਿਰ ਕੁਝ ਨੀਤੀਆਂ ਵੀ ਯੂਰਪ ਨੇ ਜਾਂ ਅਮਰੀਕਾ ਨੇ ਇਸ ਆਧਾਰ ਦੇ ਨਾਲ ਬਣਾਈਆਂ ਕਿ ਜੀ ਅਸੀਂ ਜਿਹੜੀਆਂ ਅੰਡਰ ਡਿਵੈਲਪਡ ਨੇ ਜੀ ਜਾਂ ਡਿਵੈਲਪਿੰਗ ਨੇ ਬਿਲਕੁਲ ਉਹਨਾਂ ਨੂੰ ਕੁਝ ਰਿਆਇਤਾਂ ਦਈਏ ਤਾਂ ਕਿ ਉਹਨਾਂ ਦੀ ਐਕਸਪੋਰਟ ਵਧੇ। ਔਰ ਉਹਨਾਂ ਨੇ ਉਹਨੂੰ ਜਿਹੜੇ ਉਹਦੇ ਲਈ ਉਹਨਾਂ ਦਾ ਸਿਸਟਮ ਸੀ ਜੈਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਸ, GSP ਉਹਨੂੰ ਕਹਿੰਦੇ ਸੀ। ਜੀ ਕਈ ਦਹਾਕਿਆਂ ਤੋਂ ਇਹ ਉਹਨਾਂ ਦੀ ਜੈਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਸ ਜਾਰੀ ਰਹੇ ਔਰ ਇੰਡੀਆ ਨੂੰ ਵੀ ਉਹਨਾਂ ਨੇ ਇਸ 'ਚ ਰਾਹ ਦਿੱਤੀ ਹੁਣ ਤੱਕ। ਔਰ ਉਹਦਾ ਨਤੀਜਾ ਇਹ ਸੀ ਕਿ ਸਾਲ ਦੇ ਵਿੱਚ ਭਾਰਤ ਨੂੰ 5.7 ਬਿਲੀਅਨ ਡਾਲਰ ਦਾ ਫਾਇਦਾ ਹੁੰਦਾ ਸੀ। ਇਹਨਾਂ ਦੇ ਉੱਤੇ ਉਹ ਟੈਰਿਫਸ ਨਹੀਂ ਸੀ ਲਾਉਂਦੇ ਜਾਂ ਭਾਰਤ ਨੂੰ ਉਹਨਾਂ ਨੇ ਡਿਵੈਲਪਿੰਗ ਕੰਟਰੀ ਦੇ ਵਿੱਚ ਰੱਖਿਆ ਹੋਇਆ ਸੀ। ਸੋ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਉਹ ਨਹੀਂ ਸੀ ਲੱਗਦਾ ਜਿਹਦੇ ਥੱਲੇ ਉਹਨਾਂ ਨੂੰ ਜਿਹੜਾ 5.7 ਬਿਲੀਅਨ ਜਿਹੜਾ ਉਸ ਦਾ ਫਾਇਦਾ ਹੁੰਦਾ ਸੀ। ਜੀ ਹੁਣ ਬਹੁਤ ਵਾਰ ਤੁਸੀਂ ਕਿਸੇ ਹੋਰ ਮਕਸਦ ਦੇ ਲਈ ਝੂਠ ਤਾਂ ਅਸੀਂ ਭਾਰਤ ਦੇ ਲੋਕਾਂ ਨੂੰ ਉੱਲੂ ਬਣਾ ਕੇ RSS BJP ਨੇ ਉਸ ਦੁਨੀਆ ਦੇ ਵਿੱਚ ਰੱਖਿਆ ਜਿਹੜੀ ਕਿ ਸ਼ੇਖ ਚਿਲੀ ਦੀ ਦੁਨੀਆ ਡ੍ਰੀਮ ਦੇ ਵਿੱਚ। ਔਰ ਤੁਸੀਂ ਬਲੀਵ ਕਰੀ ਜਾਓ ਕਿ ਵਾਕਿਆ ਹੀ ਤੁਸੀਂ ਹੁਣ ਜਿਸ ਕਿਸਮ ਦਾ ਇਹਨਾਂ ਦਾ ਨੈਰੇਟਿਵ ਹੈ RSS ਦਾ ਔਰ ਹਿੰਦੂਤਵਾਦ ਦੀ ਆਈਡੀਓਲੋਜੀ ਦਾ, ਜਦੋਂ ਇਹ ਈਵਨ ਪ੍ਰਾਚੀਨ ਭਾਰਤ ਦੀ ਗੱਲ ਕਰਦੇ ਨੇ ਜੀ ਜਿਸ ਦੇ ਵਿੱਚ ਮਹਾਭਾਰਤ ਔਰ ਜਹਾਜ਼ ਸਾਡੇ ਉੱਡਦੇ ਸੀ, ਮਿਜ਼ਾਈਲਾਂ ਸੀ, ਗਮਲਿਆਂ ਦੇ ਵਿੱਚ ਅਸੀਂ ਬੱਚੇ ਪੈਦਾ ਕਰਦੇ ਸੀ ਔਰ ਸਾਡੇ ਪਲਾਸਟਿਕ ਸਰਜਨ ਸੀ ਜਿਹੜੇ ਹਾਥੀ ਦਾ ਸਿਰ ਬੰਦੇ ਤੇ ਲਾ ਦਿੰਦੇ ਸੀ। ਗਣੇਸ਼ ਦੀ ਉਹਦੀ ਉਦਾਹਰਣ ਇਹ ਨਹੀਂ ਹੈ, ਜੈਨੂਇਨਲੀ ਬਲੀਵ ਵੀ ਕਰਦੇ ਨੇ, ਲੋਕਾਂ ਨੂੰ ਇਹ ਸੁਣਾਉਂਦੇ ਨੇ। ਮੋਦੀ ਹੋਏ, ਅਮਿਤ ਸ਼ਾਹ ਹੋਏ, ਇਹਨਾਂ ਦਾ ਹੈਲਥ ਮਿਨਿਸਟਰ ਹਰਸ਼ਵਰਧਨ ਹੋਏ। ਹਾਲਾਂਕਿ ਤੁਸੀਂ ਇਹਨਾਂ ਦੇ ਸਾਹਮਣੇ ਕੈਲੰਡਰ ਰੱਖ ਦਿਓ ਇਹਨਾਂ ਦੇ ਕਿਸੇ ਸਕਾਲਰ ਦੇ ਕਿ ਜੀ ਆ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਜਿਹੜੀ ਖਾਸ ਤੌਰ ਤੇ ਸਿਵਲਾਈਜੇਸ਼ਨਸ ਦੇ ਨਾਲ ਸ਼ੁਰੂ ਹੁੰਦੀ ਹੈ, ਵੈਸੇ ਤਾਂ ਕਈ ਬਿਲੀਅਨ ਸਾਲ ਗੁਫਾਵਾਂ ਚੋਂ ਨਿਕਲ ਕੇ ਬਾਹਰ ਆਉਣ ਤੱਕ ਲੱਗੇ ਕਿ ਵੀ ਆ ਤੁਸੀਂ 8000 ਸਾਲ ਚਲੋ ਮੰਨ ਲਓ, 8000 ਸਾਲ ਚ ਮਾਰਕ ਕਰੋ ਕਿਹੜਾ ਤੁਹਾਡਾ ਸਤਯੁਗ ਹੈ, ਕਿਹੜਾ ਤ੍ਰੇਤਾ ਹੈ, ਕਿਹੜਾ ਦੁਆਪਰ ਹੈ, ਕਲਯੁਗ ਕਦੋਂ ਸ਼ੁਰੂ ਹੋਇਆ, ਤੁਹਾਡੇ ਪਲਾਸਟਿਕ ਸਰਜਨ ਕਦੋਂ ਸੀ, ਤੁਹਾਡੇ ਪ੍ਰਾਚੀਨ ਭਾਰਤ ਦੀਆਂ ਅਗਨੀ ਮਿਜ਼ਾਈਲਾਂ ਤੁਸੀਂ ਕਦੋਂ ਬਣਾਈਆਂ, ਜਹਾਜ਼ ਕਦੋਂ ਉੱਡਦੇ ਸੀ। ਪਹਿਲਾਂ ਤਾਂ ਇਹੀ ਦੱਸ ਦਿਓ ਰਾਮਚੰਦਰ ਜੀ, ਕ੍ਰਿਸ਼ਨ ਜੀ, ਇਹਨਾਂ ਦਾ ਟਾਈਮ ਫਰੇਮ ਹੀ ਡਿਸਾਈਡ ਕਰ ਦਿਓ ਕੀ ਹੈ, ਬਾਕੀ ਤਾਂ ਗੱਲ ਬਾਅਦ ਦੀ ਹੈ। ਉਹਨੂੰ ਫਿਰ ਉਹ ਲੱਖਾਂ ਸਾਲ ਕਹਿਣਗੇ, ਉਹ ਕਹਿਣਗੇ ਜੀ ਉਹ ਬਹੁਤ ਲੱਖਾਂ ਝੂਠ ਹੀ ਤੁਸੀਂ ਬੋਲਣੇ। ਹੁਣ ਉਹ ਝੂਠ ਰੋਜ਼ਾਨਾ ਹਰ ਹਿੰਦੂ ਘਰ ਦੇ ਵਿੱਚ ਘੱਟੋ ਘੱਟ ਜਿੱਥੇ ਰਾਮਚਰਿਤ ਮਾਨਸ ਪੜ੍ਹਿਆ ਜਾਂਦਾ ਹੈ, ਰਮਾਇਣ ਪੜ੍ਹੀ ਜਾਂਦੀ ਹੈ ਜਾਂ ਮਹਾਭਾਰਤ ਪੜ੍ਹਿਆ ਹੀ ਨਹੀਂ ਜਾਂਦਾ, ਉਹਨਾਂ ਨੇ ਹੁਣ ਤਾਂ ਉਹਨੂੰ ਟੈਲੀਵਿਜ਼ਨ ਤੇ ਲਿਆ ਕੇ ਜਾਂ ਦੂਸਰਾ ਕਿਵੇਂ ਗਲੋਰੀਫਾਈ ਕੀਤਾ। ਫਿਰ ਇਹ ਜਿਹੜਾ ਜਿਹਨੂੰ ਮਾਸ ਡਿਸੈਪਸ਼ਨ ਅਸੀਂ ਕਵਾਂਗੇ, ਪਰ ਇਹਦੇ ਲਈ ਇੱਕ ਲਫ਼ਜ਼ ਕਲੈਕਟਿਵ ਡਿਲੂਜਨ ਇਸਤੇਮਾਲ ਕੀਤਾ ਜਾਂਦਾ। ਮਾਸ ਹਿਸਟੀਰੀਆ ਵੀ ਕਹਿੰਦੇ ਨੇ ਕਿ ਵੀ ਤੁਸੀਂ ਕਿਸੇ ਚੀਜ਼ ਦੇ ਵਿੱਚ ਬਾਰ-ਬਾਰ ਕਹਿ ਕੇ ਲੋਕ ਵੀ ਯਕੀਨ ਕਰਨ ਲੱਗ ਜਾਂਦੇ ਨੇ ਔਰ ਇਹ ਇੱਕ ਕਲੈਕਟਿਵ ਡਿਲੂਜਨ, ਇੱਕ ਧੋਖੇ ਦੇ ਵਿੱਚ ਜਿਵੇਂ ਬੰਦਾ ਵੀ ਕਈ ਵਾਰ ਤੁਸੀਂ ਜਦੋਂ ਸੁਪਨੇ 'ਚ ਹੁੰਦੇ ਹੋ ਤੇ ਤੁਹਾਨੂੰ ਤਾਂ ਇਵੇਂ ਲੱਗ ਰਿਹਾ ਹੁੰਦਾ ਨਾ ਵੀ ਇਹ ਟਰੂਥ ਹੈ, ਕਿਉਂਕਿ ਤੁਹਾਡਾ ਭਾਵੇਂ ਸਬਕੌਂਸ਼ੀਅਸ ਮਾਈਂਡ 'ਚ ਹੈ, ਪਰ ਜਦੋਂ ਤੁਸੀਂ ਅੱਖਾਂ ਖੋਲਦੇ ਹੋ ਭਾਵੇਂ ਮੱਥੇ ਤੇ ਤਰੇੜੀ ਆਈ ਹੁੰਦੀ ਹੈ, ਤਰੇੜੀ ਤਾਂ ਇਸੇ ਲਈ ਆਈ ਹੁੰਦੀ ਹੈ ਕਿ ਜਦੋਂ ਉਹਦੇ 'ਚ ਕਿਸੇ ਨੇ ਡਰਾਇਆ ਹੁੰਦਾ ਤੁਹਾਨੂੰ ਵਾਕਿਆ ਤੁਸੀਂ ਡਰੇ ਹੁੰਦੇ ਹੋ। ਕਈ ਵਾਰੀ ਤੁਹਾਡੀਆਂ ਚੀਕਾਂ ਸੁਣ ਕੇ ਨਾਲ ਦੇ ਕਮਰੇ 'ਚ ਸੁੱਤੇ ਆ ਜਾਂਦੇ ਨੇ ਵੀ ਕੀ ਹੋਇਆ। ਹੁਣ ਲੇਕਿਨ ਜਦੋਂ ਤੁਹਾਡੀ ਅੱਖ ਖੁੱਲਦੀ ਹੈ ਤੁਹਾਨੂੰ ਲੱਗਦਾ ਵੀ ਨਾ ਸ਼ੁਕਰ ਹੈ ਰੱਬ ਦਾ, ਇਹ ਸੁਪਨਾ ਹੀ ਸੀ, ਸੱਚ ਨਹੀਂ ਸੀ, ਮੈਨੂੰ ਧੱਕਾ ਦੇਤਾ ਸੀ ਪਹਾੜ ਤੋਂ ਮੇਰੀ ਸੌਂਕਣ ਨੇ। ਹੁਣ ਇਹੀ ਗੱਲ ਜਦੋਂ ਅਸੀਂ ਮਾਸ ਡਿਲੂਜਨ ਦੇ ਵਿੱਚ ਦੇਖਦੇ ਹਾਂ ਕਿ ਲੋਕਾਂ ਨੂੰ ਜਿਸ ਢੰਗ ਦੇ ਨਾਲ ਇੱਕ ਤੋਂ ਬਾਅਦ ਇੱਕ ਝੂਠ ਫੀਡ ਕੀਤਾ ਜਾਂਦਾ ਹੈ ਔਰ ਜਿਹੜਾ ਅਸੀਂ ਆਪਣੀ ਰੀਸੈਂਟ ਮੈਮਰੀ 'ਚ ਦੇਖ ਸਕਦੇ ਹਾਂ, ਇਹ ਤਾਂ ਪੋਲੀਟੀਕਲੀ ਧੋਖਾ ਤਾਂ ਦਿੱਤਾ ਹੀ ਹੈ ਧਾਰਮਿਕ ਦੁਨੀਆ 'ਚ। ਤੁਹਾਨੂੰ ਵੀ ਯਾਦ ਹੋਏਗਾ ਇਹ ਟੁਵਰਡਸ ਦਾ ਐਂਡ ਅੱਜ ਤੋਂ 20-22-25 ਸਾਲ ਪਹਿਲਾਂ ਜਦੋਂ RSS ਇਹ ਪ੍ਰੂਵ ਕਰਨਾ ਚਾਹੁੰਦੀ ਸੀ ਦੁਨੀਆ ਭਰ ਦੇ ਹਿੰਦੂਆਂ ਤੱਕ ਕਿ ਇਹ ਜਿਹੜੇ ਬੁੱਤ ਨੇ ਇਹਨਾਂ ਦੇ ਵਿੱਚ ਕਰਾਮਾਤ ਹੁੰਦੀ ਹੈ, ਇਹਨਾਂ ਦੇ ਵਿੱਚ ਮੌਜਜ਼ਾ ਹੁੰਦਾ ਹੈ ਔਰ ਕਿਵੇਂ ਉਹਨਾਂ ਨੇ ਇੱਕ ਬੜੇ ਸਿਸਟਮੈਟਿਕ ਢੰਗ ਦੇ ਨਾਲ ਇੱਕ ਭਾਰਤ ਦੇ ਮੰਦਰ ਚੋਂ ਸ਼ੁਰੂ ਕੀਤਾ
ਕਿ ਜੀ ਉੱਥੇ ਇੱਕ ਭਗਤ ਗਿਆ ਤੇ ਉਹਨੇ ਗਣੇਸ਼ ਦੀ ਮੂਰਤੀ ਸੀ ਔਰ ਉਹਨੇ ਚਮਚਾ ਜਦੋਂ ਉਹਨੂੰ ਪਾਇਆ ਤੇ ਉਹਨੇ ਦੇਖਿਆ ਕਿ ਵੀ ਇਹ ਦੁੱਧ ਥੱਲੇ ਨਹੀਂ, ਉਹ ਤਾਂ ਪੀ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਅਗਲੇ ਹਫ਼ਤਿਆਂ 'ਚ ਉਹਨਾਂ ਨੇ, ਉਦੋਂ ਤੱਕ ਸੋਸ਼ਲ ਮੀਡੀਆ ਇਸ ਲੈਵਲ ਤੇ ਤਾਂ ਨਹੀਂ ਸੀ ਲੇਕਿਨ ਆਲਰੇਡੀ ਕਮਿਊਨੀਕੇਸ਼ਨ ਈਮੇਲ ਦੂਜਾ, ਫਿਰ ਅਸੀਂ ਦੇਖਦੇ ਹਾਂ ਕਿ ਖਬਰਾਂ ਉਹਨਾਂ ਨੇ ਸਿਸਟਮੈਟਿਕਲੀ ਕਿ ਦਿੱਲੀ ਦੇ ਮੰਦਿਰ 'ਚ ਫਲਾਹ ਮੰਦਿਰ 'ਚ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਸ਼ੇਸ਼ਨ ਸੀ ਉਹ ਦੁੱਧ ਪਿਆਣ ਗਿਆ, ਗਣੇਸ਼ ਨੇ ਦੁੱਧ ਪੀ ਲਿਆ। ਫਿਰ ਹੈਦਰਾਬਾਦ 'ਚ ਪੀ ਲਿਆ, ਫਿਰ ਕੇਰਲਾ 'ਚ ਪੀ ਲਿਆ। ਦੇਖਦੇ ਦੇਖਦੇ ਗਣੇਸ਼ ਜਿਹੜਾ ਇੰਗਲੈਂਡ 'ਚ ਵੀ ਦੁੱਧ ਪੀਣ ਲੱਗ ਗਿਆ, ਅਮਰੀਕਾ 'ਚ ਵੀ। ਇੱਥੇ ਇੱਕ ਡਾਕਟਰ ਸੀ ਮੈਰੀਲੈਂਡ 'ਚ, ਉਹਨੇ ਕਿਹਾ ਜੀ ਮੈਂ ਘਰ ਆਪਣੇ ਚਾਂਦੀ ਦੀ ਮੂਰਤੀ ਰੱਖੀ ਹੋਈ ਹੈ, ਮੈਂ ਉਹਨੂੰ ਪੀਤਾ, ਗਣੇਸ਼ ਜੀ ਪੀਣ ਲੱਗ ਗਏ। ਦੇਖਦੇ ਦੇਖਦੇ ਦੁਨੀਆ ਭਰ 'ਚ ਗਣੇਸ਼ ਦੁੱਧ ਪੀਣ ਲੱਗ, ਕਿਉਂਕਿ ਤੁਸੀਂ ਇੱਕ ਇਸ ਕਿਸਮ ਦਾ ਮਾਸ ਹਿਸਟੀਰੀਆ ਕ੍ਰੀਏਟ ਕੀਤਾ ਕਿ ਜਿਹੜਾ ਸਵਾਲ ਕਰਦਾ ਸੀ ਉਹਨੂੰ ਤੁਸੀਂ ਜਿਹੜਾ ਹਿੰਦੂ ਵਿਰੋਧੀ ਕਹਿ ਦਿਓ ਜਾਂ ਇਹਦੇ 'ਚ ਸ਼ਰਧਾ ਨਹੀਂ ਹੈ, ਇਹਦੇ 'ਚ ਆਸਥਾ ਨਹੀਂ ਹੈ। ਬਾਅਦ ਸਾਹਮਣੇ ਆਇਆ, ਲੰਬੀਆਂ ਲਾਈਨਾਂ ਲੱਗ ਗਈਆਂ, ਜੱਜ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ ਲਾਈਨ 'ਚ ਲੱਗੇ ਨੇ, ਗਣੇਸ਼ ਨੂੰ ਦੁੱਧ ਪਿਆ ਰਹੇ ਆ। ਔਰ ਬਾਅਦ 'ਚ ਆਇਆ ਕਿ ਉਹ ਕਿਸ ਢੰਗ ਦੇ ਨਾਲ ਉਹ ਪਰਲੇ ਪਾਸਿਓਂ ਨਿਕਲ, ਜਿਹੜਾ ਵੱਡੇ ਥਾਵਾਂ ਤੇ ਲਾਈਨਾਂ ਸੀ ਉਹ ਤੋਂ ਜਦੋਂ ਮੁਸ਼ਕ ਮਾਰਨੀ ਸ਼ੁਰੂ ਕੀਤੀ ਦੁੱਧ ਨੇ ਤੀਜੇ ਚੌਥੇ, ਪਰ ਉਦੋਂ ਤੱਕ ਉਹਨਾਂ ਨੇ ਦੱਸ ਦਿੱਤਾ ਹੈ ਕਿ ਹੁਣ ਜਿਹੜੀ ਕਰਾਮਾਤ ਹੈ ਉਹ ਬੁੱਤ ਦੇ ਵਿੱਚ ਆ ਗਈ ਹੈ। ਔਰ ਉਸ ਤੋਂ ਬਾਅਦ ਦੇ ਸਾਲਾਂ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਮੋਰੀਅੱਪਾ ਉਹ ਮੋਰੀਆ ਕਰਕੇ ਗਣੇਸ਼ ਦਾ ਵਿਸਰਜਨ ਕਰਦੇ ਨੇ ਪਾਣੀ 'ਚ, ਮਹਾਰਾਸ਼ਟਰ ਜਾਂ ਦੂਜੇ ਭਾਰਤ ਭਰ ਦੇ ਵਿੱਚ ਗਣੇਸ਼ ਦਾ ਉਹ ਦਿਨ ਐਸਟੈਬਲਿਸ਼ ਹੋ ਗਿਆ। ਹਾਲਾਂਕਿ ਇਹ ਪਹਿਲਾਂ ਜ਼ਿਆਦਾ ਮਹਾਰਾਸ਼ਟਰ ਤੱਕ, ਮਰਾਠਿਆਂ ਤੱਕ ਮਹਿਦੂਦ ਸੀ ਔਰ ਇੱਕਦਮ ਮੰਦਰਾਂ ਦੇ ਵਿੱਚ ਗਿਣਤੀ ਕਈ ਗੁਣਾ ਵੱਧ ਗਈ। ਔਰ ਹਿੰਦੂ ਮੈਰੈਕਲਸ ਦਾ ਜਾਂ ਇਹ ਹਿੰਦੂ ਬੁੱਤ ਪ੍ਰਸਤੀ ਦੇ ਨਾਂ ਥੱਲੇ ਜਿਹੜਾ ਅੱਜ ਹਿੰਦੂਤਵਾ ਔਰ ਬਾਅਦ ਦੇ ਵਿੱਚ ਕਿਵੇਂ ਜਿਹੜਾ ਉਹ ਰਾਮ ਮੰਦਿਰ ਤੱਕ ਗੱਲ ਪਹੁੰਚੀ ਜਾਂ ਹੁਣ ਕਿੱਧਰ ਨੂੰ ਜਾ ਰਿਹਾ, ਸੋ ਇਹ ਇੱਕ ਕ੍ਰੀਏਟ ਕੀਤਾ ਜਾਂਦਾ ਹੈ ਬਿਲਕੁਲ, ਜਿਹੜਾ ਉਹਨਾਂ ਨੇ ਰਿਲੀਜੀਅਸ ਅਰੀਨਾ 'ਚ ਕੀਤਾ, ਸਾਡੀਆਂ ਅੱਖਾਂ ਸਾਹਮਣੇ ਵਾਪਰਿਆ। ਅਸੀਂ ਉਹਨੂੰ ਜਿਹੜਾ ਰਿਡੀਕਿਊਲ ਵੀ ਕੀਤਾ, ਪਰ ਸਾਨੂੰ ਆਪਣੇ ਵੀ ਕਈ ਕਹਿਣ ਲੱਗ ਗਏ ਸੀ ਦੇਖੋ ਉਹਨਾਂ ਦਾ ਵਿਸ਼ਵਾਸ ਹੈ, ਸ਼ਰਧਾ ਹੈ, ਇਹਦੇ 'ਚ ਤਾਂ ਸਾਨੂੰ ਨਹੀਂ ਕਹਿਣਾ ਚਾਹੀਦਾ। ਮੈਂ ਕਿਹਾ ਫਰਾਡ ਹੈ, ਇਹ ਮਾਸ ਹਿਸਟੀਰੀਆ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਹੈ ਔਰ ਇਹਦੇ 'ਚੋਂ ਜਾਨ ਛੁੱਟਣੀ ਨਹੀਂ ਹੈ, ਕਿਉਂਕਿ ਉਹਨਾਂ ਨੇ ਸੱਚਮੁੱਚ ਹੀ ਇਹ ਇਸ ਪਾਸੇ ਵੱਲ ਤੋਰ ਦਿੱਤਾ ਹੈ ਕਿ ਜਿਵੇਂ ਇਹ ਜਿਹੜੀ ਬੁੱਤ ਪ੍ਰਸਤੀ ਹੈ ਇਹ ਸੁਪਰੀਮ ਹੈ। ਔਰ ਮੈਂ ਕਿਹਾ ਵੀ ਇਹਦੇ 'ਚੋਂ ਫਿਰ ਉਹਦੇ 'ਚੋਂ ਅਸੀਂ ਦੇਖਦੇ ਹਾਂ ਕਿ ਪੋਲੀਟੀਕਲ ਉਹਨਾਂ ਨੇ ਕਿਵੇਂ ਜਿਹੜੇ ਨੇ ਕਲੈਕਟਿਵ ਡਿਲੂਜਨ ਖੜੇ ਕੀਤੇ। ਹੁਣ ਇਸ ਸਾਰੇ ਨੂੰ ਅਸੀਂ ਅੱਜ ਵਿਚਾਰ ਇਸ ਲਈ ਵੀ ਕਰ ਰਹੇ ਹਾਂ, ਹਾਲਾਂਕਿ ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਵੈਲ ਵਿਸ਼ਰ ਜਿਹੜੇ ਸਾਨੂੰ ਜਿਹੜੇ ਨੇ ਯੂਜ਼ਫੁਲ ਜਾਣਕਾਰੀ ਆਰਟੀਕਲਸ ਭੇਜਦੇ ਨੇ, ਉਹਨਾਂ ਨੇ ਇਸ ਦਾ ਲਿੰਕ ਫਾਰਵਰਡ ਕੀਤਾ ਸੀ ਕਿ ਸਕਰੋਲ ਔਰ ਪ੍ਰਿੰਟ ਇਹ ਦੋ ਤਿੰਨ ਨੇ ਜਿਹੜੇ ਪ੍ਰੋਗਰੈਸਿਵ ਮਾਈਂਡਡ ਲੋਕਾਂ ਦੇ ਕੋਲ ਜਿਨ੍ਹਾਂ ਦਾ ਕੰਟਰੋਲ ਹੈ। ਇਹ ਹੈ ਤਾਂ ਪੱਕੇ ਪੈਟਰੀਆਟ ਨੇ ਇੰਡੀਅਨ, ਲੇਕਿਨ ਘੱਟੋ ਘੱਟ ਉਹ ਇਹ ਸਮਝਦੇ ਨੇ ਵੀ ਜਿਹੜਾ ਹਿੰਦੂਤਵਾ ਦਾ ਝੂਠ ਪਰੋਸਣ ਹੈ ਔਰ ਇਹ ਸਾਰਾ ਇਹ ਅਲਟੀਮੇਟਲੀ ਸਾਡਾ ਬਹੁਤ ਬੇੜਾ ਗਰਕ ਕਰ ਰਿਹਾ। ਸੋ ਇਹਦੇ 'ਚ ਸਕਰੋਲ ਦੇ ਵਿੱਚ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਜਿਹੜਾ ਸ਼ੋਏਬ ਡੈਨੀਅਲ ਨੇ ਲਿਖਿਆ ਔਰ ਇਹਦਾ ਟਾਈਟਲ ਸੀ ਇੰਡੀਆ ਸੁਪਰ ਪਾਵਰ 2020 ਟ੍ਰੇਸਿੰਗ ਦਾ ਬਰੀਫ ਹਿਸਟਰੀ ਆਫ ਏ ਸਪੈਕਟੈਕੂਲਰਲੀ ਇਨਕਰੈਕਟ ਪ੍ਰੈਡਿਕਸ਼ਨ, ਕਿ ਵੀ ਇਹਦੀ ਹਿਸਟਰੀ ਕੀ ਹੈ, ਕਿਵੇਂ ਇਹ ਇੰਨੀ ਇਨਕਰੈਕਟ ਔਰ ਕਿਸ ਕਿਸਮ ਦੀ ਇਹਨਾਂ ਨੇ ਪ੍ਰੈਡਿਕਸ਼ਨ ਪੇਸ਼ੀਨਗੋਈ ਕੀਤੀ। ਮੀਨਵਾਈਲ ਹੁਣ ਹਕੀਕਤ ਕੀ ਹੋਈ 2020 ਚ ਪਹੁੰਚ ਕੇ, ਮੀਨਵਾਈਲ ਦਾ ਅਦਰ ਕੰਟਰੀਜ਼ ਆਫ ਸਾਊਥ ਏਸ਼ੀਆ are quietly moving past India, offering better living standards to their people. ਉਹਨਾਂ ਨੇ ਕਿਹਾ ਵੀ ਹਕੀਕਤ ਇਹ ਹੈ, ਉਹਨੇ ਤਾਂ ਸੁਪਰ ਪਾਵਰ ਕੀ ਬਣਨਾ ਸੀ, ਉਹ ਤਾਂ ਪਾਵਰਟੀ 'ਚ ਧੱਸਦਾ ਜਾ ਰਿਹਾ ਹੈ, ਉਹਦੀ ਇਕਨੋਮਿਕਲ ਗਰੋਥ ਵੀ ਥੱਲੇ ਨੂੰ ਚਲੀ ਗਈ, ਜਦੋਂ ਕਿ ਗੁਆਂਢੀ ਮੁਲਕ ਜਿਹੜੇ ਨੇ ਉਹ ਪਾਕਿਸਤਾਨ ਹੋਏ, ਸ੍ਰੀਲੰਕਾ ਹੋਏ, ਭੂਟਾਨ ਹੋਏ, ਨੇਪਾਲ ਹੋਏ, ਉਹ ਅੱਗੇ ਨੂੰ ਜਾ ਰਹੇ ਨੇ। ਹੁਣ ਇਹਨਾਂ ਨੇ ਇੱਕ ਤਾਂ ਆਪਣਾ ਜਦੋਂ ਇਹ ਝੂਠ ਬੋਲਿਆ 2020 ਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਕਨੋਮੀ ਜੇ 1 ਬਿਲੀਅਨ 330 ਮਿਲੀਅਨ ਲੋਕ ਰਹਿੰਦੇ ਨੇ ਤੇ ਉਹਨਾਂ ਦਾ ਜਿਹੜੀ ਹੈ ਇਕਨੋਮੀ ਵੱਡੀ ਹੈ, ਇਹਦੇ 'ਚ ਤਾਂ ਕੋਈ ਡਾਊਟ ਨਹੀਂ ਹੈ। ਔਰ ਹੁਣ ਜਿਹੜੀ ਵਰਲਡ ਇਕਨੋਮੀ ਹੈ ਦੂਜੇ ਟੋਟਲ ਉਹਦੇ 'ਚ 0.5% ਤੋਂ ਜ਼ਿਆਦਾ ਟ੍ਰੇਡ ਭਾਰਤ ਦਾ ਹੈ ਉਹਦੇ 'ਚ। ਹੁਣ ਅਮਰੀਕਾ ਨੇ ਬੜਾ ਸਮਾਰਟ ਮੂਵ ਟਰੰਪ ਐਡਮਿਨਿਸਟ੍ਰੇਸ਼ਨ ਨੇ, ਐਵੇਂ ਨਹੀਂ ਉਹ ਹੁਣ ਜਿਹੜਾ ਟਰੰਪ ਕਰਦੇ ਸੀ ਕੱਲ ਤੱਕ, ਹੁਣ ਤੁਸੀਂ ਦੇਖਦੇ ਹੋ ਵੀ ਮੀਡੀਆ 'ਚ ਆ ਨਹੀਂ ਰਿਹਾ, ਉਹਨੇ ਕਿਹਾ ਜਿਹੜੀ ਡੀਲ ਵੀ ਸਾਈਨ ਕਰਨੀ ਦੇਖਾਂਗੇ ਨਵੰਬਰ 'ਚ ਕੀ ਕਰਨਾ, ਪਰ ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਡਿਵੈਲਪਡ ਕੰਟਰੀ ਹੋ ਗਏ ਹੋ। ਅਮਰੀਕਾ ਨੇ
ਇਹ ਜਿਹੜਾ ਇਹਨਾਂ ਨੂੰ ਜਿਹੜਾ ਖਤਮ ਕਰ ਦਿੱਤਾ ਕਿ ਭਾਈ ਤੁਸੀਂ ਤਾਂ ਆਲਰੇਡੀ ਹੁਣ ਤੁਸੀਂ ਸੁਪਰ ਪਾਵਰ ਬਣਨਾ ਹੈ, ਤੁਸੀਂ 5.7 ਬਿਲੀਅਨ ਤਾਂ ਰੱਖੋ ਇੱਥੇ, ਹੁਣ ਟੈਕਸ ਦਿਆ ਕਰੋ ਕਿ ਹੁਣ ਤੁਸੀਂ ਵਿਕਾਸਸ਼ੀਲ ਮੁਲਕ ਨਹੀਂ ਰਹੇ, ਤੁਸੀਂ ਵਿਕਸਿਤ ਮੁਲਕ ਹੋ ਗਏ, ਤੁਸੀਂ ਨਾਟ ਡਿਵੈਲਪਿੰਗ ਕੰਟਰੀ ਬਟ ਏ ਡਿਵੈਲਪਡ ਕੰਟਰੀ। ਔਰ ਉਹਦੇ ਥੱਲੇ ਉਹਨਾਂ ਨੇ ਜਿਹੜਾ ਡਿਵੈਲਪ ਕੰਟਰੀ ਬਣਾ ਕੇ ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਇਹ ਜਿਹੜੀ ਪ੍ਰੈਫਰੈਂਸ਼ੀਅਲ ਤੁਹਾਨੂੰ ਟ੍ਰੀਟਮੈਂਟ ਦਿੰਦੇ ਸੀ ਇਹ ਖਤਮ। ਹੁਣ ਇੱਕਦਮ ਉੱਥੇ ਚੀਕ ਚਿਹਾੜਾ ਪੈ ਗਿਆ ਵੀ ਆਲਰੇਡੀ ਉਹਨਾਂ ਦੀ ਇਕਨੋਮੀ ਥੱਲੇ ਹੈ, ਜਿਹੜੇ ਕਿੱਥੇ ਕੰਪੀਟ ਕਰਨਗੇ ਉਹਨਾਂ ਦੇ ਜਿਹੜੇ ਐਕਸਪੋਰਟਰ ਨੇ, ਕਿਉਂਕਿ ਇਹ ਤਾਂ ਅੱਗੇ ਇਸ ਰਾਹ ਦੇ ਥੱਲੇ ਉਹ ਘੱਟੋ ਘੱਟ ਕੰਪੀਟ ਕਰਨ ਦੇ ਕਾਬਿਲ ਹੁੰਦੇ ਸੀ। ਨਾਲ ਦੀ ਨਾਲ ਹੀ ਸ਼ਿਵ ਸੈਨਾ ਉਹਨੇ ਪਿਛਲੇ ਹਫਤੇ ਹੀ ਇਹ ਕਿਹਾ, ਉਹਨੇ ਕਿਹਾ ਇਹ ਬੇੜਾ ਗਰਕ ਕਰ ਦਿੱਤਾ, ਅਸੀਂ ਕਿਹੜੀ ਸੁਪਰ ਪਾਵਰ, ਅਸੀਂ ਤਾਂ ਪਛੜ ਗਏ ਦੁਨੀਆ 'ਚ, ਹੈਲਥ ਹੋਏ, ਐਜੂਕੇਸ਼ਨ ਹੋਏ, ਦੂਸਰਾ ਹੋਏ। ਔਰ ਇਸ ਸਾਰੇ ਦੇ ਉੱਤੇ ਹੀ ਮੈਂ ਇਹ ਦੇਖ ਰਿਹਾ ਸੀ ਕਿ ਗਲੋਬਲ ਰਿਸਰਚ ਦੇ ਮਿਸਟਰ ਐਂਡਰਿਓ ਕੋਰਿਬਕੋ, ਇਹ ਅਮਰੀਕਨ ਨੇ ਬੇਸਡ ਮਾਸਕੋ 'ਚ, ਔਰ ਕਈ ਵਾਰ ਇਹਨਾਂ ਦੀਆਂ ਖਾਲਿਸਤਾਨ ਬਾਰੇ ਵੀ ਲਿਖਤਾਂ ਬੜੀਆਂ ਕਲੀਅਰ ਹੁੰਦੀਆਂ ਕਿ ਵੀ ਕਿਵੇਂ ਗੱਲ ਕਿੱਧਰ ਨੂੰ ਕਿਵੇਂ ਅੱਗੇ ਵੱਧ ਰਹੀ ਹੈ ਔਰ ਹਿੰਦੂਤਵ ਇੰਡੀਆ ਕੀ ਕਰ ਰਿਹਾ ਹੈ। ਉਹਨਾਂ ਨੇ ਨਾਲ ਦੀ ਨਾਲ ਇਸ ਦੇ ਉੱਤੇ ਇੱਕ ਆਰਟੀਕਲ ਲਿਖਿਆ, ਬਹੁਤਾ ਹਵਾਲਾ ਤਾਂ ਉਹਨਾਂ ਨੇ ਇਸ ਸਕਰੋਲ ਦੇ ਆਰਟੀਕਲ ਦਾ ਹੀ ਦਿੱਤਾ ਕਿ ਪਰ ਉਹਨਾਂ ਦਾ ਟਾਈਟਲ ਮੋਰ ਜਿਹੜਾ ਹੈ ਉਹ ਸਾਡੇ ਉਹ ਸਾਰੇ ਦੇ ਮੁਤਾਬਕ ਇੰਡੀਆ 2020 ਸੁਪਰ ਪਾਵਰ ਔਰ ਸਟਿਲ ਸੁਪਰ ਪੂਅਰ, ਕਿ ਭਈ ਇਹ ਹੁਣ ਸੁਪਰ ਪਾਵਰ ਹੈ 2020 ਕਿ ਸੁਪਰ ਪੂਅਰ ਹੈ। ਪਰ ਪਹਿਲਾਂ ਇਸ ਦਾ ਮਿਸਟਰ ਐਂਡਰਿਊ ਕੋਰੀਆਬ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸ਼ਿਵ ਸੈਨਾ ਨੇ ਜਿਹੜੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਹੈ ਉਹਦਾ ਜ਼ਿਕਰ ਕਰਨਾ ਚਾਹੁੰਦਾ ਕਿ ਵੀ ਕਿਵੇਂ ਜਿਹੜਾ ਤੁਹਾਡਾ ਕੱਲ ਤੱਕ ਸਾਥੀ ਰਿਹਾ ਹੁੰਦਾ ਹੈ ਉਹ ਸਭ ਤੋਂ ਜ਼ਿਆਦਾ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ। ਹਾਲਾਂਕਿ ਪਿਛਲੀਆਂ ਸਾਰੀਆਂ ਚੋਣਾਂ ਇਹਨਾਂ ਨੇ ਇਕੱਠੀਆਂ ਲੜੀਆਂ, ਵਾਜਪਾਈ ਦੇ ਵੇਲੇ ਵੀ ਜਦੋਂ ਸ਼ਾਈਨਿੰਗ ਇੰਡੀਆ ਔਰ ਗਲੋਬਲ ਇੰਡੀਆ ਤੇ ਗਲਿਟਰਿੰਗ ਇੰਡੀਆ ਇਹ ਸਾਰਿਆਂ ਦੇ ਨਾਲ ਹੀ ਸੀ। ਪਰ ਹੁਣ ਸ਼ਿਵ ਸੈਨਾ ਨੇ ਇਹ ਸਟੇਟਮੈਂਟ ਦਿੱਤੀ ਹੈ, ਇੰਡੀਆ ਇਜ਼ ਮਾਈਲਸ ਅਵੇ from the status of developed countries on parameters like education, health, employment, cleanliness and poverty alleviation। ਮੀਲਾਂ ਦੂਰ ਹੈ ਭਾਰਤ ਤੋਂ ਹੈਲਥ ਦਾ, ਸਿਹਤ ਸੇਵਾਵਾਂ ਦਾ ਖੇਤਰ ਹੋਏ, ਬੇਰੁਜ਼ਗਾਰੀ ਹੋਏ, ਸਫਾਈ ਹੋਏ ਜਾਂ ਗਰੀਬੀ ਦੂਰ ਕਰਨਾ ਹੋਏ। ਬਟ ਦੇ ਵਰ ਰੋਂਗ ਫॉर ਲਾਈਂਗ ਅਬਾਊਟ ਦੈਟ ਆਲ ਦਿਸ ਟਾਈਮ, ਕਿ ਇਹ ਸਾਰੇ ਝੂਠ ਬੋਲਦੇ ਰਹੇ ਨੇ ਇਹਨਾਂ ਗੱਲਾਂ ਦੇ ਉੱਤੇ ਹੁਣ ਤੱਕ। though at least those who repeat the party's new rhetoric can finally speak freely without fear of being attacked as anti-national। ਕਿਉਂਕਿ ਇਸ ਪੀਰੀਅਡ 'ਚ ਇਹ ਸੀ ਕਿ ਜਿਹੜਾ ਕੋਈ ਦਾ ਵਿਰੋਧ ਕਰਦਾ ਸੀ ਉਹਨੂੰ ਕਹਿੰਦੇ ਸੀ ਇਹ ਐਂਟੀ ਨੈਸ਼ਨਲ ਹੈ। ਜਿਵੇਂ ਹੁਣ ਜਿਹੜੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਵਿਰੋਧ ਕਰ ਰਹੇ ਨੇ, ਕਰਨਾਟਕਾ 'ਚ ਕਿਸੇ ਸ਼ਾਇਰ ਔਰ ਜਰਨਲਿਸਟ ਨੇ ਜਾ ਕੇ ਨਜ਼ਮ ਪੜ੍ਹੀ, ਉਹਦੇ ਤੇ ਦੇਸ਼ ਧਰੋਹ ਸੈਡੀਸ਼ਨ ਦਾ ਕੇਸ ਲਾਤਾ, ਐਂਟਾਈ ਨੈਸ਼ਨਲ ਹੈ। ਇੱਕ ਹੋਰ ਥਾਂ ਤੇ ਸਕੂਲ ਦੇ ਬੱਚਿਆਂ ਨੇ 8-9 ਸਾਲ ਦਿਆਂ ਨੇ ਜਿਹੜਾ ਕੋਈ ਨਾਟਕ ਕੀਤਾ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ, ਔਰ ਉਹਨੂੰ ਬੱਚੇ ਦੀ ਪੁੱਛਤਾਛ ਕੀਤੀ, ਉਹਨਾਂ ਨੇ ਇੰਟਰੋਗੇਟ ਕੀਤਾ, ਉਹਦੀ ਮਾਂ ਨੂੰ ਅਰੈਸਟ ਕਰ ਲਿਆ ਕਿ ਜੀ ਇਹ ਹੈ। ਕਿਉਂਕਿ ਇਹਨਾਂ ਨੇ ਇਹ ਨੈਰੇਟਿਵ ਬਣਾ ਦਿੱਤਾ ਹੈ ਕਿ ਜਿਹੜਾ ਵੀ ਕੋਈ ਇਹਨਾਂ ਦੇ ਖਿਲਾਫ ਜਿਹੜਾ ਇਹਨਾਂ ਨੇ ਹਕੂਮਤ ਜਾਂ ਜਿਹਨੂੰ ਤੁਸੀਂ ਸਟੇਟ ਔਰ ਬੀਜੇਪੀ ਉਹ ਇੱਕ ਮਾਨੇ ਵਾਲੀ ਬਣਾ ਦਿੱਤੀ ਕਿ ਜੇ ਤੁਸੀਂ ਬੀਜੇਪੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋ, ਤੁਸੀਂ ਸਟੇਟ ਦਾ ਵਿਰੋਧ ਕਰਦੇ ਹੋ, ਤੇ ਤੁਸੀਂ ਸਟੇਟ ਦਾ ਵਿਰੋਧ ਕਰਦੇ ਹੋ ਤੇ ਤੁਸੀਂ ਗਦਾਰ ਹੋ, ਟ੍ਰੇਟਰ ਹੋ, ਐਂਟਾਈ ਨੈਸ਼ਨਲ ਹੋ। ਔਰ ਇਹ ਜਿਹੜਾ ਹਿੰਦੂ ਫੋਬੀਆ ਇਹਨਾਂ ਨੇ ਇਸ ਕਿਸਮ ਦਾ ਖੜਾ ਕੀਤਾ। ਔਰ ਇਸ ਸਾਰੇ 'ਚ ਜਿਹੜਾ ਇਸ ਸ਼ਿਵ ਸੈਨਾ forgetting all about everything that it had said in the previous years about India's supposedly imminent superpower status, furiously lashed out at the US last week by describing its move as a big blow to our economy, a big crisis for India। ਅਮਰੀਕਾ ਨੇ ਜਦੋਂ 5.7 ਬਿਲੀਅਨ ਕਿਹਾ ਜੀ ਹੁਣ ਤਾਂ ਤੁਸੀਂ ਡਿਵੈਲਪਡ ਕੰਟਰੀ ਬਣ ਗਏ ਹੋ, ਤੁਸੀਂ ਤਾਂ ਸੁਪਰ ਪਾਵਰ ਹੋ, ਇਸ ਲਈ ਇਹ ਰਾਹ ਤੁਹਾਨੂੰ ਖਤਮ। ਉਹਨਾਂ ਨੇ ਕਿਹਾ ਜੀ ਅਮਰੀਕਾ ਨੇ ਤਾਂ ਸਾਨੂੰ ਚਪੇੜ ਮਾਰੀ ਹੈ ਔਰ ਇਹ ਸਾਡਾ ਬਹੁਤ ਬੁਰੀ ਤਰ੍ਹਾਂ ਸਾਡੀ ਇਕਨੋਮੀ ਦਾ ਬੇੜਾ ਗਰਕ ਕਰ ਦਿੱਤਾ ਹੈ। ਔਰ ਇਸ ਤੋਂ ਪਹਿਲਾਂ ਮੈਂ ਇਸ ਦਾ ਹਵਾਲਾ ਦੇਣਾ ਚਾਹਾਂਗਾ ਜਿਹੜਾ ਮਿਸਟਰ ਸ਼ੋਏਬ ਡੈਨੀਅਲ ਦਾ ਆਰਟੀਕਲ ਸੀ, ਔਰ ਇਹਦੇ 'ਚ ਸੁਬਰਾਮਨੀਅਮ ਸਵਾਮੀ ਨੂੰ ਆਲਰੇਡੀ ਮੈਂ ਕੋਟ ਕੀਤਾ, ਔਰ ਇਸ 'ਚ ਐਨ ਇਕਨੋਮਿਕ ਇਹਦੀ ਸ਼ੁਰੂਆਤ ਇਹਨੇ ਕੀਤੀ, ਐਨ ਐਕਿਊਟ ਇਕਨੋਮਿਕ
slowdown, rising poverty levels, and mass protests, India steps into year 2020 in a state of turmoil. ਕਿ ਵੀ ਇਹ ਸੁਪਰ ਪਾਵਰ ਤਾਂ ਕੀ ਬਣਨਾ ਸੀ, ਆ ਸਾਰਾ ਹਾਲ ਹੈ, ਚਾਰ ਚੁਫੇਰੇ ਪ੍ਰੋਟੈਸਟ ਹੋ ਰਹੇ ਨੇ, ਗਰੀਬੀ ਵਧੀ ਹੋਈ ਹੈ ਔਰ ਇਕਨੋਮਿਕਲ ਸਲੋ ਡਾਊਨ ਹੈ ਇਸ ਵੇਲੇ ਟਰਮੋਇਲ ਚ ਭਾਰਤ. ਸੋ ਇਟ ਮਾਈਟ ਸੀਮ especially bizarre to recall that for a brief period around the turn of the millennium, some people were convinced that 2020 would be the year India would become a superpower. ਕਿ ਇਹਨਾਂ ਨੇ ਜਿਸ ਢੰਗ ਨਾਲ ਇਹ ਸੌਦਾ ਵੇਚਿਆ ਸੀ, ਲੋਕ ਇਹ ਯਕੀਨ ਕਰਨ ਲੱਗ ਗਏ ਸੀ ਕਿ ਜੀ ਇਹ 2020 ਤੱਕ ਸੁਪਰ ਪਾਵਰ ਬਣ ਜਾਏਗਾ. Given that we are now in 2020, we know that it's not true, not by a long shot. Far from being a superpower, living standards in India are rather low compared to the rest of the world. ਇਹ ਸੁਪਰ ਪੂਅਰ ਹੋ ਗਿਆ ਕਿ ਬਾਕੀਆਂ ਦੇ ਮੁਕਾਬਲੇ ਕਿੱਥੇ ਹੈ. ਫਿਰ ਉਹਨਾਂ ਨੇ ਜਿਹੜਾ ਅਬਦੁਲ ਕਲਾਮ ਨੇ ਇੱਕ ਕਿਤਾਬ ਲਿਖੀ 1998 ਦੇ ਵਿੱਚ, ਇਹੀ ਉਹੀ ਪੀਰੀਅਡ ਹੈ ਵਾਜਪਾਈ ਦੇ ਦੌਰ ਦਾ, ਔਰ ਉਹਦੇ ਨਾਲ ਸੀ YS ਰਾਜਨ, ਇਹ ਵੀ ਸਾਇੰਟਿਸਟ ਸੀ, ਔਰ ਕੋ-ਆਥਰ ਉਹਨਾਂ ਨੇ ਕੀਤੀ, ਉਹਦਾ ਨਾਂ ਸੀ ਇੰਡੀਆ 2020 ਇਹ ਵਿਜ਼ਨ ਫॉर द ਨਿਊ ਮਿਲੇਨੀਅਮ. ਕਿ ਇਹ ਕਿਉਂਕਿ 2000 ਖਤਮ ਹੋ ਰਿਹਾ ਸੀ, ਨਵਾਂ ਮਿਲੇਨੀਅਮ ਸ਼ੁਰੂ ਹੋਇਆ, ਕਿ ਇਹ ਇੱਕ ਵਿਜ਼ਨ ਹੈ. ਔਰ ਉਸ ਦਾ ਬੁੱਕ ਹੈਡ ਏ ਸਿੰਪਲ ਮੈਸੇਜ, ਉਹਦੇ ਚ ਕੋਟ ਅਨਕੋਟ ਕੀਤਾ, ਇਹ ਡਿਵੈਲਪਡ ਇੰਡੀਆ, ਡਿਵੈਲਪਡ ਕਿ ਜੀ ਅਸੀਂ ਯੂਰਪ ਔਰ ਅਮਰੀਕਾ ਦੇ ਲੈਵਲ ਤੇ ਆ ਜਾਾਂਗੇ ਬਾਈ 2020 ਔਰ ਈਵਨ ਅਰਲੀਅਰ. ਉਹਨਾਂ ਨੇ ਕਿਹਾ ਜੀ 2020 ਤੱਕ ਨਹੀਂ ਹੋ ਸਕਦਾ, ਅਸੀਂ ਜਲਦੀ ਆ ਜਾਈਏ. ਇਜ਼ ਨਾਟ ਏ ਡ੍ਰੀਮ, ਕਿ ਇਹ ਹੁਣ ਖਾਬ ਨਹੀਂ ਰਿਹਾ. It need not even be a mere aspiration in the minds of many Indians. It is a mission we can all take up and accomplish. ਇਹ ਸਾਡਾ ਮਿਸ਼ਨ ਹੈ. ਔਰ ਫਿਰ ਇਸ ਦੇ ਉੱਤੇ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਬੜੀਆਂ ਵਾਈਲਡਲੀ ਆਪਟੀਮਿਸਟਿਕ ਫੋਰਕਾਸਟ ਪਾਵਰਡ ਮੋਰ ਬਾਈ ਐਨ ਇੰਪ੍ਰੈਸ਼ਨੇਬਲ ਸੈਂਸ ਆਫ ਪੈਟਰੀਓਟਿਜ਼ਮ ਦੈਨ ਐਨੀ ਰੈਲੇਵੈਂਟ ਡਾਟਾ, ਕਿ ਜੋ ਉਹਦੇ 'ਚ ਸੀ ਰੈਲੇਵੈਂਟ ਡਾਟਾ ਨਹੀਂ ਸੀ ਵੀ ਕਿਵੇਂ ਤੁਸੀਂ ਪਾਵਰਟੀ ਐਲੀਵੇਟ ਕਰੋਗੇ, ਕੀ ਤੁਹਾਡਾ ਇਕਨੋਮੀ ਦਾ ਸਾਧਨ ਹੈ. ਸਿਰਫ ਉਹੀ ਪੈਟਰੀਓਟਿਜ਼ਮ ਦੇ ਵੰਦੇ ਮਾਤਰਮ ਕਰੋ, ਗਾਓ ਔਰ ਅੱਖਾਂ ਬੰਦ ਕਰੋ ਔਰ ਪ੍ਰਾਚੀਨ ਭਾਰਤ ਦੇਖੋ ਔਰ ਕਹੋ ਜੀ ਕਿ ਵੀ ਉੱਥੇ ਅਗਨੀ ਬਾਣ ਛੱਡਣ ਗਏ, ਦੇਖੋ ਸਾਡਾ ਮਿਸਾਈਲ ਮੈਨ ਅਬਦੁਲ ਕਲਾਮ. ਔਰ ਇਹੀ ਕਾਰਨ ਹੈ ਜਦੋਂ ਪਿੱਛੇ ਜੇ ਇਹਨਾਂ ਨੇ ਇੱਕ ਮਿਸਾਈਲ ਟੈਸਟ ਕੀਤੀ ਤੇ ਮੋਦੀ ਨੇ ਇਹ ਬਿਆਨ ਦਿੱਤਾ ਕਿ ਨਾਊ ਵੀ ਆਰ ਏ ਸੁਪਰ ਪਾਵਰ ਇਨ ਸਪੇਸ ਆਲਸੋ. ਉਹ ਜ਼ਮੀਨ ਤੇ ਤੁਹਾਡਾ, ਹੁਣ ਮੈਂ ਕੀ ਲਫ਼ਜ਼ ਕਹਾਂ ਵੀ ਤੁਹਾਡਾ ਹਾਲ ਕੀ ਹੈ. ਲੇਕਿਨ ਜਿਹੜਾ ਉਹ ਹੁਣ ਉਹਨਾਂ ਨੇ, ਜੇ ਵਾਜਪਾਈ ਨੇ ਕਿਹਾ ਸੀ ਜੀ ਅਸੀਂ ਸੁਪਰ ਪਾਵਰ ਬਣ ਜਾਣਾ, ਸ਼ਾਈਨਿੰਗ ਇੰਡੀਆ ਆਲਰੇਡੀ ਹੈ, ਤੇ ਮੋਦੀ ਨੇ ਕਿਹਾ ਵੀ ਹੁਣ ਜ਼ਮੀਨ ਤੇ ਕਾਹਨੂੰ, ਇਸ ਤੇ ਤਾਂ ਇੱਕ ਕਦਮ ਅੱਗੇ ਉਹਨੇ ਕਿਹਾ ਜੀ ਅਸੀਂ ਸਪੇਸ ਸੁਪਰ ਪਾਵਰ ਬਣ ਗਏ. ਔਰ ਇਹ ਕਲਾਮ ਐਂਡ ਰਾਜਨ ਫਾਰ ਐਗਜ਼ਾਮਪਲ ਅਜ਼ਿਊਮ ਕਿ ਵੀ ਇਹ ਜਿਹੜੀਆਂ ਨੇ ਜਿਵੇਂ ਵਿਮਨ ਡਾਇਰੈਕਟ ਐਕਟੀਵਿਟੀ ਚ ਆਉਣਗੀਆਂ, ਪਾਵਰਟੀ ਜਿਹੜੀ ਹੈ ਦੇਰ ਆਰ ਗੁੱਡ ਚਾਂਸਿਸ ਦੈਟ ਪਾਵਰਟੀ ਕੈਨ ਬੀ ਫੁੱਲੀ ਐਲੀਮੀਨੇਟਡ ਬਾਈ 2007-2008. ਸੋ ਹੁਣ ਤੋਂ 12 ਸਾਲ ਪਹਿਲਾਂ ਇਹਨਾਂ ਦੇ ਕਹਿਣ ਮੁਤਾਬਕ ਗਰੀਬੀ ਖਤਮ ਹੋ ਜਾਣੀ ਚਾਹੀਦੀ ਸੀ, ਤੇ ਫਿਰ ਅਗਲੇ 12 ਸਾਲ 'ਚ ਸੁਪਰ ਪਾਵਰ ਤਾਂ ਬਣਨਾ ਹੀ ਸੀ. ਔਰ ਹੁਣ ਇਹ ਕਹਿ ਰਹੇ ਨੇ ਕਿ ਨਾਟ ਓਨਲੀ ਇਟ ਇਜ਼ ਐਪਰੈਂਟ ਦੈਟ 12 years on from 2008 poverty in India has not been eliminated, it seems astounding that such a time frame was fixed at all. ਇਹ ਹੁਣ ਕਹਿ ਰਹੇ ਕਿ ਭਈ ਇਹ ਹੈਰਾਨੀ ਦੀ ਗੱਲ ਹੈ, ਇਸ ਲੈਵਲ ਦੇ ਬੰਦੇ ਕਿਹੜਾ ਟਾਈਮ ਫਰੇਮ ਫਿਟ ਕਰ ਰਹੇ ਸੀ. ਔਰ ਵਿਮਨ ਬਾਰੇ ਕਹਿੰਦੇ ਸੀ ਜੀ ਹੋਰ ਉਹ ਫੋਰਸ ਦੇ ਵਿੱਚ ਆਣਗੇ. ਇਸ ਵੇਲੇ ਹਿਸਟੋਰਿਕ ਲੋ ਹੈ 2017-18 ਫਿਰ ਕਾਫੀ ਬਹੁਤ ਸਾਰੇ ਫੈਕਟਸ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ, ਤੇ ਉਹਦਾ ਉਹਨੇ ਹੈਡਿੰਗ ਦਿੱਤਾ ਕਲੈਕਟਿਵ ਡਿਲੂਜਨ, ਕਿ ਕਿਵੇਂ ਇਹ ਇੱਕ ਸਾਂਝਾ ਝੂਠ ਕ੍ਰੀਏਟ ਕੀ ਰਾਦਰ ਦੈਨ ਬਿਮਿਊਜ਼ਮੈਂਟ. Though these incredible targets were actually met with admiration at the time. ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ ਕਿ ਕਿਸੇ ਨੇ ਇਹਦੇ ਤੇ ਸ਼ੱਕ ਕੀਤਾ, ਬਾਕੀ ਸਾਰਿਆਂ ਨੇ ਵੀ ਬੱਲੇ ਬੱਲੇ ਕੀਤੇ, ਵਾਹ 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 ਕਿਆ ਕਹਿਣੇ. Seldom does one in these troubled times see such a lucid marshalling of facts and figures to bolster the thesis that India is mere 2 decades away from superpower status, wrote the Times of India while introducing India 2020. ਕਿ ਵੀ ਉਹਨੇ ਕਿਹਾ ਇਹ ਬਿਲਕੁਲ ਇੰਡੀਆ ਬਣਨ ਜਾ ਰਿਹਾ, ਹੁਣ ਇਹਦੇ ਰਸਤੇ 'ਚ ਨਾ ਆਓ, ਇਹਨੂੰ ਤੁਸੀਂ ਰੋਕੋ ਨਾ. ਇੰਡੀਆ ਜਿਹੜਾ ਹੈ ਉਹ 2020 ਸੁਪਰ ਪਾਵਰ ਹੋਏਗਾ. ਔਰ ਫਿਰ ਜਿਹੜਾ ਹੈ ਉਹਨੂੰ ਹੀ ਕਲਾਮ ਨੂੰ ਕੋਟ ਕੀਤਾ ਹੋਇਆ ਕਿ though I have envisioned India to become a superpower by 2020,
the attitude and the confidence of the youth to conquer everything in the right spirit would make the country a global leader and a superpower within 5 years. ਉਹ 2020 ਕਹਿ ਕੇ ਵੀ ਉਹਨੇ ਕਿਹਾ ਨਹੀਂ ਮੈਂ ਜਿੱਦਾਂ ਦੇਖਿਆ ਨੌਜਵਾਨਾਂ ਦੇ ਵਿੱਚ ਇਹ ਅਗਲੇ 5 ਸਾਲ 'ਚ ਹੀ ਬਣ ਜਾਣਾ, 2008 'ਚ ਹੀ ਇਹਨਾਂ ਨੇ ਬਣਾ ਦੇਣਾ ਸੀ ਸੁਪਰ ਪਾਵਰ। ਸੋ ਅੱਗੇ ਲੰਬਾ ਫਿਰ ਮਿਸਪਲੇਸਡ ਆਪਟੀਮਿਜ਼ਮ, ਪਲਾਨਿੰਗ ਕਮਿਸ਼ਨ ਦੀ ਗੱਲ ਕੀਤੀ ਕਿ ਉਹਨੇ ਭਾਵੇਂ ਥੋੜੀ ਬਹੁਤ ਪਹੁੰਚ ਰੀਅਲਿਸਟਿਕ ਲਈ, ਲੇਕਿਨ ਇਹਦੇ ਬਾਵਜੂਦ ਜਿਹੜਾ ਉਹਨੇ ਵੀ ਇਸ ਕਿਸਮ ਦਾ ਜੋ ਇੱਕ ਡਿਲੂਜਨਲ ਸੀ ਐਟੀਟਿਊਡ ਉਹਨੂੰ ਅੱਗੋਂ ਐਨਕਰੇਜ ਕੀਤਾ। ਔਰ ਹੁਣ ਆ ਕੇ ਗੱਲ ਇੱਥੇ ਰੁਕੀ ਕਿ ਵੀ ਜਿਹੜਾ ਜਿਸ ਨੂੰ ਇਸ ਨੇ ਮਿਸਟਰ ਐਂਡਰਿਊ ਕੋਰੀਆਬ ਨੇ ਠੀਕ ਸਮ ਅਪ ਕੀਤਾ ਕਿ ਵੀ ਇੰਡੀਆ ਨੇ ਸੁਪਰ ਪਾਵਰ ਕੀ ਬਣਨਾ ਸੀ, ਸੁਪਰ ਪਾਵਰ ਬਣਿਆ ਔਰ ਉਹਦਾ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਹੈ। Indians entered the current decade with bated breath, having been indoctrinated since shortly before the turn of the century with the completely false expectation that their country would finally become a superpower by 2020 ਕਿ ਵੀ ਉਹ ਸਾਲ 'ਚ ਐਂਟਰ ਕੀਤੇ ਨੇ ਇਸ ਝੂਠੇ ਵਿੱਚ। they didn't know exactly what this, ਕਿਸੇ ਨੇ ਡਿਫਾਈਨ ਨਹੀਂ ਕੀਤਾ ਕਿ ਸੁਪਰ ਪਾਵਰ ਹੁੰਦੀ ਕੀ ਹੈ, ਕਿਹੜੇ ਪਾਸਿਓਂ ਇੰਡੀਆ ਸੁਪਰ ਪਾਵਰ ਬਣੇਗਾ। ਜੋ ਅਸੀਂ ਕੱਲ ਡਿਸਕਸ ਕਰਕੇ ਹਟੇ ਹਾਂ ਕਿ ਹੁਣ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਆਈ, ਬਿਲਕੁਲ ਹਰ ਇੱਕ ਨੇ ਹੈਲਪ ਦੇ ਵਰਲਡ ਹੈਲਥ ਆਰਗੇਨਾਈਜੇਸ਼ਨ ਚੀਨ ਨੇ ਕਿਹਾ ਜੀ ਕੋਈ ਗੱਲ ਨਹੀਂ ਅਸੀਂ ਵੀ ਵਿਲ ਡੀਲ। ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਰਾਤੋਂ ਰਾਤ ਹਸਪਤਾਲ ਬਣਾਏ, ਕਿਵੇਂ ਉਹਨਾਂ ਦੀ ਕਮਿਟਡ ਉਹਨਾਂ ਦੀ ਸਾਰੀ ਮੈਡੀਕਲ ਟੀਮਸ ਗਈਆਂ, ਹਾਲਾਂਕਿ ਡਾਕਟਰ ਵੀ ਮਰੇ, ਲੇਕਿਨ ਉਹਨਾਂ ਨੇ ਕਿਵੇਂ ਫੁੱਲੀ ਕੰਟਰੋਲ ਕਰ ਲਿਆ। ਹੁਣ ਇਹ ਬਿਲਕੁਲ ਉਹਨਾਂ ਦੇ ਫੁੱਲ ਕੰਟਰੋਲ 'ਚ ਹੈ ਔਰ ਉਹਨਾਂ ਨੇ ਕੋਈ ਚੀਕ ਝਾੜਾ ਨਹੀਂ ਪਾਇਆ ਕੋਈ। ਹੁਣ ਇਮੈਜਿਨ ਕਰੋ ਇਹ ਜਿਹੜੀ ਸੁਪਰ ਪਾਵਰ 2020 ਇੰਡੀਆ ਹੈ, ਇੱਥੇ ਕਰੋਨਾ ਇਹਨਾਂ ਤੋਂ ਤਾਂ ਉਹ ਮੱਛਰ ਨਹੀਂ ਮਾਰਿਆ ਲੰਬੀ ਪੂੰਛ ਵਾਲਾ। 72 ਸਾਲ ਹੋ ਗਏ ਮੱਛਰ ਡੀਡੀਟੀ ਖਾਣ ਲੱਗ ਗਿਆ, ਡੀਡੀਟੀ ਛਿੜਕੀ ਜਾਂਦੀ ਹੈ ਉਹ ਖਾਣ ਲੱਗ ਗਿਆ। ਕਿੰਨੇ ਲੋਕ ਨਾਰਮਲ ਫਲੂ ਨਾਲ ਮਰ ਜਾਂਦੇ ਨੇ, ਜਿੰਨੇ ਕੁ ਉੱਥੇ ਕਰੋਨਾ ਵਾਇਰਸ ਨਾਲ ਮਰੇ ਹੋਣਗੇ 4-5 ਹਜ਼ਾਰ ਬੰਦਾ, ਉਹਨਾਂ ਉੱਥੇ ਆਮ ਹਰ ਸਾਲ ਉਤੋਂ ਕਈ ਗੁਣਾ ਜ਼ਿਆਦਾ ਆਮ ਫਲੂ ਨਾਲ ਮਰ ਜਾਂਦੇ ਨੇ। ਤੇ ਇਹੀ ਇਮੈਜਿਨ ਕਰੋ ਕਿ ਕਰੋਨਾ ਵਾਇਰਸ ਉੱਥੇ ਆਈ ਹੁੰਦੀ। ਲੇਕਿਨ ਤੁਸੀਂ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਕਿ ਜੀ ਕਰੋਨਾ ਵਿਸ਼ਨੂੰ ਦਾ ਅਵਤਾਰ ਹੈ ਔਰ ਇਹ ਜਿਹੜੀ ਹੈ ਉਹਨਾਂ ਨੂੰ ਸਜ਼ਾ ਦੇਣ ਆਈ ਹੈ ਕਿ ਵੀ ਤੁਸੀਂ ਵੈਜੀਟੇਰੀਅਨ ਬਣ ਜਾਓ, ਨਾਨ ਵੈਜ ਬੰਦ ਕਰੋ। ਔਰ ਉਹਨੇ ਨਾਲ ਹੀ ਟ੍ਰੀਟਮੈਂਟ ਵੀ ਦਿੱਤੀ। ਉਹਨੇ ਕਿਹਾ ਜੀ ਜਿਹੜੇ ਸ਼ੀ ਜਿਨਪਿੰਗ ਨੇ ਉਹ ਕਰੋਨਾ ਵਾਇਰਸ ਦਾ ਬੁੱਤ ਬਣਾਉਣ, ਉਹਦੀ ਪੂਜਾ ਕਰਨ, ਸਾਰੇ ਚੀਨੇ ਜਿਹੜੇ ਆ ਉਹ ਪ੍ਰਣ ਲੈਣ ਤੇ ਫਿਰ ਕਹਿੰਦੇ ਕਿ ਵਿਸ਼ਨੂੰ ਭਗਵਾਨ ਜਿਹੜੇ ਨੇ ਕਰੋਨਾ ਚੋਂ ਨਿਕਲ ਕੇ ਵਾਪਸ ਆਪਣੇ ਧਾਮ 'ਚ ਚਲੇ ਜਾਣਗੇ। ਔਰ ਉਹਨੇ ਕਿਹਾ ਵੀ ਜਿਹੜੇ ਗਊ ਪੂਜਾ ਕਰਨ ਵਾਲੇ ਹਿੰਦੂ ਨੇ ਇਹਨਾਂ ਨੂੰ ਕਰੋਨਾ ਵਾਇਰਸ। ਹੁਣ ਹਿੰਦੂ ਮਹਾਸਭਾ ਨੈਕਸਟ ਟੂ RSS ਨੱਥੂਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ ਉਹਦੇ ਨਾਲ ਸੰਬੰਧ ਸੀ। ਹਿੰਦੂ ਮਹਾਸਭਾ ਦਾ ਕਨਸਟੀਟਿਊਸ਼ਨ ਨਹੀਂ ਅੱਜ ਵੀ ਹਿੰਦੂ ਬਨਾਰਸ ਹਿੰਦੂ ਯੂਨੀਵਰਸਿਟੀ ਪੜ੍ਹੇ। ਇਹ ਇਹਨਾਂ ਦਾ ਲੈਵਲ ਹੈ ਔਰ ਇਹ ਸੁਪਰ ਪਾਵਰ ਬਣਨ ਤੁਰੇ ਹੋਏ ਨੇ। ਗਾਂ ਮੂਤਰ ਨੂੰ ਜਿਹੜਾ ਪੀਂਦੇ ਰਹਿਣ ਉਹੀ ਇਹਨਾਂ ਨੂੰ ਸੁਪਰ ਪਾਵਰ ਬਣਾ ਦੇਗਾ। ਔਰ ਇਸ ਸਾਰੇ ਚੋਂ ਜਿਹੜੀ ਹੈ ਉਹਨੇ 3-4 ਹੈਡਲਾਈਨਸ ਦੇ ਥੱਲੇ ਮਿਸਟਰ ਐਂਡਰਿਊ ਕੋਰੀਬੋਕੋ ਨੇ ਡਿਸਕਸ ਕੀਤਾ। ਉਹਨੇ ਕਿਹਾ ਕਿ ਐਨ ਐਪਿਕ ਡਿਸਅਪਾਇੰਟਮੈਂਟ ਡੈਕੇਡਸ ਇਨ ਦਾ ਮੇਕਿੰਗ ਕਿ ਵੀ ਇਹ ਜਿਹੜਾ ਹੈ ਇਹ ਸਾਰੇ 'ਚ ਇੰਨੀ ਵੱਡੀ ਡਿਸਅਪਾਇੰਟਮੈਂਟ ਹੈ ਔਰ ਲੇਕਿਨ ਇਹ ਝੂਠ ਨੂੰ ਇਸ ਮਿਥ ਨੂੰ ਬਿਲਡ ਕਰਨ 'ਚ ਕਈ ਦਹਾਕੇ ਉਹਨਾਂ ਨੇ ਲਾਏ। ਔਰ ਉਹਨੇ ਅਖੀਰ 'ਚ ਜਿਹੜਾ ਜਿਵੇਂ ਅਮਰੀਕਾ ਨੇ ਇਸ ਸਾਰਿਆਂ ਨੂੰ ਇਹਨਾਂ ਦਾ ਬਲਫ ਜਿਹੜਾ ਉਹ ਕਾਲ ਆਫ ਕੀਤਾ। ਉਹਨੇ ਹੈਡਲਾਈਨ ਦਿੱਤਾ ਹੈ The US calls India's super power bluff। ਜਦੋਂ ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਤਾਂ ਡਿਵੈਲਪਡ ਕੰਟਰੀ ਹੋ, 0.5% ਤੋਂ ਜ਼ਿਆਦਾ ਤੁਹਾਡਾ ਵਰਲਡ ਟ੍ਰੇਡ ਹੈ ਔਰ ਹੁਣ ਇਹ ਤੁਹਾਨੂੰ ਰਾਹਤ ਨਹੀਂ ਮਿਲਣੀ। ਔਰ ਉਹਨਾਂ ਨੇ ਕਿਹਾ ਵੀ ਇਹ ਕਲੈਕਟਿਵ ਡਿਲੂਜਨਸ ਜਿਹੜਾ ਮੁਲਕ ਰਹਿ ਰਿਹਾ ਸੀ ਉਹਨਾਂ ਦੇ ਲਈ ਬੜਾ ਝਟਕਾ ਲੱਗਾ। ਔਰ ਜਿਹੜਾ ਉਹਨਾਂ ਨੇ ਸੁਪਰ ਪੂਅਰ ਇੰਡੀਆ ਜਿਹੜਾ ਉਹਨਾਂ ਨੇ ਕਿਹਾ ਤੁਸੀਂ ਤਾਂ ਹੁਣ ਡਿਵੈਲਪਡ ਕੰਟਰੀ ਹੋ ਔਰ ਤੁਹਾਡੀ ਤਾਂ ਡਿਵੈਲਪਡ ਇਕੋਨਮੀ। ਔਰ ਉਹਨਾਂ ਨੇ ਕਿਹਾ ਵੀ ਐਨ ਟਰੰਪ ਦੀ ਵਿਜ਼ਿਟ ਤੋਂ ਪਹਿਲਾਂ ਉਹਨੇ ਜਿਹੜਾ ਇਹ ਕਿਹਾ ਕਿ ਜੀ ਅਸੀਂ ਤੁਹਾਡੇ ਨਾਲ ਅਜੇ ਕੋਈ ਜਿਹੜਾ ਐਗਰੀਮੈਂਟ ਵੀ ਸਾਈਨ ਨਹੀਂ ਕਰਨਾ, ਅਗਲੇ ਨਵੰਬਰ 'ਚ ਦੇਖਾਂਗੇ। ਔਰ ਇਹ ਜਿਹੜਾ ਨੀਅਰਲੀ 2000 ਆਫ ਇਟਸ ਇੰਡੀਆਜ਼ ਪ੍ਰੋਡਕਟਸ ਆਰ ਨੋ ਲੋਂਗਰ eligible for the generalized system of preferences regime that had previously given $5.7 billion in imports to the US duty free status in 2017। 2017 ਤੱਕ ਇਹ ਚੱਲਦਾ ਰਿਹਾ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਜਿਹੜਾ ਇਹਨਾਂ ਦਾ ਮਾਸ ਹਿਸਟੀਰੀਆ ਝੂਠ ਦਾ ਧਾਰਮਿਕ ਦੁਨੀਆ 'ਚ ਵੀ ਕ੍ਰੀਏਟ ਕਰਦੇ ਰਹੇ ਪਰ ਸਿਆਸੀ ਵਰਲਡ ਦੇ ਵਿੱਚ ਇਹਨਾਂ ਨੇ ਇੰਡੀਆ ਸੁਪਰ ਪਾਵਰ 2020 'ਚ
ਉਹ ਹੁਣ ਸੁਪਰ ਪੂਅਰ ਇੰਡੀਆ। ਹੁਣ ਮੇਰਾ ਖਿਆਲ ਹੈ ਪਤਾ ਨਹੀਂ ਕਿਹੜੀ ਦੇਵੀ ਜਾਂ ਕਿਹੜੇ ਦੇਵੇ ਦਾ ਬੁੱਤ ਬਣਾ ਕੇ ਉਹਨੂੰ ਪੂਜਾ ਕਰਨਗੇ ਤੇ ਕਹਿਣਗੇ ਕਿ ਹੁਣ ਕੋਈ ਅਗਲੀ ਡੇਟ ਦੇ ਦੇਣਗੇ, ਕਿਉਂਕਿ ਇਹ ਜਿਸ ਮੁਲਕ ਦੇ ਵਿੱਚ 4000 ਸਾਲ ਤੋਂ ਕਾਸਟ ਸਿਸਟਮ ਵਰਗਾ ਸਿਸਟਮ, ਜਿੱਥੇ ਬੰਦੇ ਨੂੰ ਬੰਦੇ ਨਾਲੋਂ ਉਹਦੇ ਜਨਮ ਦੇ ਤੇ ਬੇਸਡ ਨਖੇੜਿਆ ਗਿਆ ਹੋਏ, ਸਟਿਲ ਲੋਕ ਮੰਨ ਰਹੇ ਹੋਣ, ਬਲੀਵ ਕਰ ਰਹੇ, ਉਸ ਦੇ ਵਿੱਚ ਹੀ ਜਿਹੜਾ ਉਹ ਜੀ ਰਹੇ ਹੋਣ, ਉਸ ਮਾਸ਼ਰੇ 'ਚ ਹੀ ਬ੍ਰਾਹਮਣ ਦੀ ਅੱਜ ਵੀ ਸੁਪਰਾਮੇਸੀ ਹੋਏ। ਔਰ ਐਵੇਂ ਨਹੀਂ, ਅਲਾਮਾ ਇਕਬਾਲ ਨੇ ਜਦੋਂ ਬੁੱਧ ਦਾ, ਜਿਹੜਾ ਬੁੱਧ ਲੌਜਿਕ ਨਾਲ ਗੱਲ ਕਰਨ ਵਾਲਾ ਬੁੱਧ ਮਤ ਸੀ, ਜਦੋਂ ਉਹਦਾ ਸਫਾਇਆ ਭਾਰਤ 'ਚੋਂ ਬ੍ਰਾਹਮਣਾਂ ਨੇ ਕਰ ਦਿੱਤਾ ਤੇ ਉਸ ਦੇ ਵਿੱਚ ਉਹਨੇ, ਅਲਾਮਾ ਇਕਬਾਲ ਨੇ, ਜਿਹੜੀ ਉਹਨਾਂ ਦੀ ਨਜ਼ਮ ਨਾਨਕ, ਉਹਨਾਂ ਦੀ ਕਿਤਾਬ ਬਾਂਗੇ ਦਰਾ ਦੇ ਵਿੱਚ ਆਈ, ਉਹਦੇ 'ਚ ਉਹਨਾਂ ਨੇ ਪਹਿਲਾਂ ਗੌਤਮ ਬੁੱਧ ਦੇ ਮੈਸੇਜ ਦੀ ਗੱਲ ਕਰਦਿਆਂ ਕਿਹਾ ਸੀ ਕਿ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन ज़मी काबिल न थी। क्यों ये जड़ा ब्राह्मण ने ख्याली फलसफे च रखा होया है, उत्थे तुसी लॉजिक ਜਾਂ रैशनैलिटी ਦੇ ਨਾਲ ਗੱਲ, ਉਹ ਜ਼ਮੀਨ ਹੀ ਉਹਨੇ ਕਾਬਲ ਨਹੀਂ ਰਹਿਣ ਦਿੱਤੀ। ਔਰ ਅਲਟੀਮੇਟਲੀ ਜਦੋਂ ਬੁੱਧ ਦਾ ਸਫਾਇਆ ਕੀਤਾ ਥਾਟ ਦਾ, ਤੇ ਅਲਾਮਾ ਇਕਬਾਲ ਨੇ ਕਿਹਾ ਬ੍ਰਹਮਨ ਸਰਸ਼ਾਰ ਹੈ ਅਬ ਤੱਕ, ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में, ਕਿ ਇਹ ਹੰਕਾਰ ਦੀ ਸ਼ਰਾਬ ਮੈਂ ਪਿੰਦਾਰ ਦੇ ਵਿੱਚ, ਉਸ ਐਰੋਗੈਂਸ ਦੇ ਵਿੱਚ ਬ੍ਰਾਹਮਣ ਅੱਜ ਵੀ, ਬ੍ਰਹਮਨ ਸਰਸ਼ਾਰ ਹੈ ਅਬ ਤੱਕ। ਜਦੋਂ ਅਲਾਮਾ ਨੇ ਇਹ ਕਿਹਾ ਉਦੋਂ ਅਜੇ ਬ੍ਰਾਹਮਣਾਂ ਦੇ ਹੱਥ ਪੋਲੀਟੀਕਲ ਪਾਵਰ ਨਹੀਂ ਸੀ ਆਈ, ਇਹ 1930s ਦੀ ਗੱਲ ਹੈ ਜੀ। ਲੇਕਿਨ ਉਹਨਾਂ ਨੇ ਉਦੋਂ ਵੀ ਇਹ ਐਨਵਿਜ਼ਨ ਕੀਤਾ ਹੋਇਆ ਸੀ ਕਿ ਭਾਈ ਇੱਥੇ ਜਿਹੜੀ ਬ੍ਰਾਹਮਣ ਦੀ ਇਹ ਜਕੜ ਹੈ, ਇਹ ਜ਼ਮੀਨ ਕਾਬਲ ਨਹੀਂ ਹੈ। ਇੱਥੇ ਉਹਨਾਂ ਨੇ ਐਸੇ ਖਿਆਲੀ ਫਲਸਫੇ 'ਚ ਰੱਖਿਆ ਹੋਇਆ। ਉਹਨਾਂ ਨੇ ਕਿਹਾ ਜੀ ਗੌਤਮ ਦੀ ਗੱਲ ਜਿਹੜੀ ਹੈ ਮਹਿਫਲੇ ਅਗਿਆਰ, ਦੁਸ਼ਮਣਾਂ ਦੀਆਂ ਸਭਾਵਾਂ 'ਚ, ਗੈਰਾਂ 'ਚ, ਉੱਥੇ ਪਹੁੰਚ ਗਈ ਹੈ, ਲੇਕਿਨ ਇੱਥੇ ਇਹਨਾਂ ਨੇ ਖਾ ਲਿਆ ਇਸ ਸਾਰੇ ਨੂੰ। ਸੋ ਹੁਣ ਜੇ ਅੱਜ ਇੰਨਾ ਵੱਡਾ ਝੂਠ ਫੇਰਾਂ ਦਾ ਉਗੜਿਆ, ਕੋਈ ਇਹ ਸੋਚੇ ਕਿ ਜੀ ਅਗਲੀਆਂ ਚੋਣਾਂ 'ਚ ਜਾਂ ਦੂਜਾ ਲੋਕ ਸਬਕ ਸਿਖਾ, ਨਹੀਂ, ਕੋਈ ਉਹ ਹੋਰ ਝੂਠ ਪਰੋਸ ਦੇਣਗੇ। ਕਿਉਂਕਿ ਜਿਸ ਸਾਰੇ ਮਾਸ਼ਰੇ ਨੂੰ ਉਹਨਾਂ ਨੇ ਰੱਖਿਆ ਹੀ ਜਿਸ ਝੂਠ ਦੇ ਨਾਲ ਹੋਏ, 4000 ਸਾਲ ਤੋਂ ਜਿਨ੍ਹਾਂ ਦਾ ਝੂਠ ਵਿਕ ਰਿਹਾ ਹੋਏ, ਹੁਣ ਤਾਂ ਉਹਨਾਂ ਦੀਆਂ ਗਾਵਾਂ ਦਾ ਗੋਹਾ ਵੀ ਵਿਕਦਾ ਤੇ ਮੂਤਰ ਵੀ ਵਿਕਦਾ। ਹੁਣ ਇਹਨਾਂ ਨੇ ਤਾਂ ਆਲਰੇਡੀ ਉਸ ਲੈਵਲ ਦੇ ਲੋਕ ਖੜੇ ਕਰ ਦਿੱਤੇ ਹੋਏ ਨੇ। ਸੋ ਘੱਟੋ ਘੱਟ ਸਿੱਖ ਇਹ ਗੱਲ ਸਮਝਦੇ ਨੇ ਚੰਗੀ ਤਰ੍ਹਾਂ, ਤੇ ਅਸੀਂ ਤਾਂ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਜਿਹੜਾ ਉਹ ਵਚਨਬੱਧ ਹੈ। ਔਰ ਜ਼ਾਹਰ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਿੱਖ ਹੋਮਲੈਂਡ ਹੈ ਖਾਲਿਸਤਾਨ, ਉਹ ਅਸੀਂ ਇਹਨਾਂ ਤੋਂ ਲਿਬਰੇਟ ਕਰਵਾਉਣਾ ਹੀ ਕਰਵਾਉਣਾ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਨੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।